ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਤੇ ਖਾਸ ਜਾਣਕਾਰੀਆਂ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ, ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਤੇ ਸਾਡਾ ਸਹਿਯੋਗ ਕਰਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਚਰਨ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ, ਰਛਪਾਲ ਸਿੰਘ, ਭਰਪੂਰ ਸਿੰਘ ਗਿੱਲ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਸ਼ਰਮਾ ਜੀ ਖਬਰਾਂ ਵੱਲ ਨੂੰ ਆਈਏ ਤੇ ਗੱਲ ਕਰੀਏ ਮਿਸ਼ਨ ਲੋਟਸ ਦੀ। ਕਹਿੰਦੇ ਨੇ ਦਿੱਲੀ ਦੇ ਵਿੱਚ ਤਿਆਰੀ ਹੈ ਤੇ ਫੇਰ ਪੰਜਾਬ ਦੀ ਵਾਰੀ ਹੈ। ਵੈਸੇ ਆ ਜਿਹੜੀ ਹੁਣ ਲੰਘੇ ਮਹੀਨੇ ਦੇ ਵਿੱਚ ਚੱਕ ਥਲ ਜੀ ਹੋਈ ਹੈ, ਪਹਿਲਾਂ ਮਹਾਰਾਸ਼ਟਰ ਤੇ ਫਿਰ ਬਿਹਾਰ, ਧੜਕੂ ਸਾਰੇ ਪਾਸੇ ਹੀ ਲਾਤਾ ਇਹਨਾਂ ਚੀਜ਼ਾਂ ਨੇ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਬੀਜੇਪੀ ਮਿਸ਼ਨ ਲੋਟਸ ਤੇ ਕੰਮ ਕਰਦੀ ਆ ਜੀ। ਔਰ ਮੈਨੂੰ ਲੱਗਦਾ ਬੀਜੇਪੀ ਨੇ ਆਪਣਾ ਤਰੀਕਾ ਵੀ ਬਦਲ ਲਿਆ ਚੋਣ ਦਾ ਜਾਂ ਸੱਤਾ ਚਾਉਣ ਦਾ। ਉਹਨੇ ਸਿੱਧਾ ਬਣਾ ਲਿਆ ਕਿ ਜਿਹੜੀ ਮਰਜ਼ੀ ਪਾਰਟੀ ਲੜੇ, MLA ਜਿੱਥੋਂ ਮਰਜ਼ੀ ਬਣੇ, ਕੋਈ ਮਸਲਾ ਨਹੀਂ ਕਿ ਆਪਾਂ ਵੋਟਾਂ ਇਕੱਠੀਆਂ ਕਰਨ ਦੀ ਬਜਾਏ MLA ਇਕੱਠੇ ਕਰਨ ਤੇ ਕੰਮ ਕਰੋ। ਸੋ ਉਹਨਾਂ ਨੇ MLA ਇਕੱਠੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਹੁਣ ਉਹਦੇ ਲਈ ਉਹ ਪੈਸਾ ਵਰਤਦੇ ਆ, ਤਾਕਤ ਵਰਤਦੇ ਆ, ਸੱਤਾ ਵਰਤਦੇ ਆ, ਏਜੰਸੀਆਂ ਵਰਤਦੇ ਆ। ਆਪਾਂ ਨੂੰ ਸਾਰੇ ਢੰਗ ਤਰੀਕੇ ਸਾਹਮਣੇ ਆਉਂਦੇ ਰਹਿੰਦੇ ਆ। ਸਮੇਂ ਉਹ ਵੱਖ-ਵੱਖ ਸੂਬਿਆਂ ਚੋਂ ਰੰਗ ਢੰਗ ਕਿਤੇ ਸਫਲ ਕਿਤੇ ਸਫਲ, ਸੋ ਖੇਡ ਉਹਨਾਂ ਦਾ ਜਾਰੀ ਰਿਹਾ। ਹੁਣ ਇਸੇ ਆਧਾਰ ਤੇ ਇੱਕ ਪਾਸੇ ਮਹਿਸੂਸ ਹੁੰਦਾ ਹੈ ਕਿ ਉਹ ਦਿੱਲੀ ਨੂੰ ਕਬਜ਼ਾ ਕਰਨਾ ਚਾਹੁੰਦੇ ਨੇ, ਦੂਏ ਪਾਸੇ ਇਹ ਵੀ ਹੈ ਕਿ ਉਹ ਚਾਹੁੰਦੇ ਨੇ ਕਿ ਜੇਕਰ ਦਿੱਲੀ 'ਚ ਸਾਡਾ ਹੱਥ ਨਹੀਂ ਪੈਂਦਾ, ਅਸੀਂ ਦਿੱਲੀ ਨੂੰ ਕਿਸੇ ਦੇ ਵੀ ਹੱਥ ਨਾ ਰਹਿਣ ਦੇਈਏ। ਪਿਛਲੇ ਦਿਨਾਂ 'ਚ ਜਿਵੇਂ ਨਗਰ ਨਿਗਮ ਦੇ 3 ਵੱਖ-ਵੱਖ ਖੇਤਰ ਸੀਗੇ, ਉਹ ਤਿੰਨਾਂ ਨੂੰ ਭੰਗ ਕਰਕੇ ਇੱਕ ਸੰਪੂਰਨ ਨਗਰ ਨਿਗਮ ਦਾ ਦਰਜਾ ਦੇ ਕੇ ਦੁਬਾਰਾ ਮੇਅਰ ਨੂੰ ਤਾਕਤ ਦੇਣ ਵੱਲ ਪਹਿਲਕਦਮੀ ਕੀਤੀ ਗਈ ਹੈ। ਉਹ ਤੋਂ ਇਹ ਸੂਚਨਾ ਮਿਲ ਰਹੀ ਹੈ ਕਿ ਸੰਸਥਾਵਾਂ, ਸੰਗਠਨ, ਲੋਕ, ਪਾਰਟੀਆਂ ਤਾਂ ਮੰਗ ਕਰ ਰਹੀਆਂ ਨੇ ਕਿ ਦਿੱਲੀ ਨੂੰ ਸੰਪੂਰਨ ਰਾਜ ਦਾ ਸੂਬਾ ਮਿਲੇ। ਮਤਲਬ ਉਹਦਾ ਆਪਣਾ ਗ੍ਰਹਿ ਮੰਤਰਾਲਾ ਹੋਵੇ, ਆਪਣਾ ਪੁਲਿਸ ਹੋਵੇ, ਨਗਰ ਨਿਗਮ ਸਾਰਾ ਕੁਛ ਉਹਨਾਂ ਕੋਲ ਹੋਵੇ। ਸੋ ਇਸ ਲਈ ਪਰ ਦੂਸਰੇ ਪਾਸੇ ਕੇਂਦਰ ਹੁਣ ਇਸ ਯੋਜਨਾ ਤੇ ਕੰਮ ਕਰ ਰਿਹਾ ਕਿ ਸਾਡੀ ਤਾਂ ਇੱਥੇ ਦਿੱਲੀ 'ਚ ਰਹਿ ਕੇ ਵੀ ਪੈਰ ਨਹੀਂ ਲੱਗ ਰਹੇ ਕਿ ਕਦੋਂ ਤੋਂ ਸਾਡੀ ਵਾਰੀ ਨਹੀਂ ਹੋਈ। ਪਹਿਲਾਂ ਸ਼ੀਲਾ ਦੀਕਸ਼ਤ ਨੇ ਨਹੀਂ ਪੈਰ ਲੱਗਣ ਦਿੱਤੇ ਤੇ ਜਦੋਂ ਲੋਕਾਂ ਲੱਗਦਾ ਸੀ ਕਿ ਸ਼ੀਲਾ ਜਾਣੀਓ ਨਹੀਂ ਤੇ ਫਿਰ ਕੇਜਰੀਵਾਲ ਆ ਗਏ, ਹੁਣ ਕੇਜਰੀਵਾਲ ਪੈਰ ਨਹੀਂ ਲੱਗਣ ਦੇ ਰਿਹਾ। ਸੋ ਇਸ ਲਈ ਕੀ ਆਪਾਂ ਇਸਥੋਂ ਖਤਮ ਹੀ ਕਰ ਦਈਏ, ਅਰਧ ਸੂਬੇ ਨੂੰ ਵੀ ਖਤਮ ਕਰਕੇ ਉਹਦਾ ਅਧਿਕਾਰ ਹੀ ਖਤਮ ਕਰ ਦਈਏ। ਇੱਕ ਤਾਂ ਇਹ ਯੋਜਨਾ ਤੇ ਕੰਮ ਚੱਲ ਰਿਹਾ, ਪਰ ਦੂਸਰੇ ਪਾਸੇ ਜਿਹੜਾ ਮਿਸ਼ਨ ਲੋਟਸ ਹੈ ਉਹ ਲੋਕਾਂ ਦੇ ਮਨਾਂ ਨੂੰ ਬਹੁਤ ਲੱਗ ਰਿਹਾ ਕਿ ਹਾਂ ਵੀ ਇਹ ਹੋ ਸਕਦਾ। ਹੁਣ ਅਰਵਿੰਦ ਕੇਜਰੀਵਾਲ ਹੋਰਾਂ ਦੀ ਪਾਰਟੀ ਨੇ ਜਿਹੜਾ ਇੱਕ ਦ੍ਰਿਸ਼ ਸਾਹਮਣੇ ਲਿਆ ਕੇ ਰੱਖਿਆ ਕਿ ਪਹਿਲਾਂ ਸਾਡੇ MLA ਨੂੰ ਸੰਪਰਕ ਕੀਤਾ ਜਾ ਰਿਹਾ, ਮਨੀਸ਼ ਸਿਸੋਦੀਆ ਨੂੰ ਆਫਰ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਆ ਜਾਓ, ਨਾਲ MLA ਲਿਆਓ, ਪਾਰਟੀ ਤੋੜ ਆਓ, ਤੁਹਾਨੂੰ ਬਣਾ ਦਿੰਦੇ ਆ। ਫਿਰ ਉਸ ਤੋਂ ਬਾਅਦ ਕਹਿੰਦੇ ਜੀ ਸਾਡੇ 4 MLA ਨੂੰ ਇਹਨਾਂ ਨੂੰ ਸੰਪਰਕ ਕੀਤਾ ਜੀ, ਇਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਸੰਜੇ ਸਿੰਘ ਹੋਰਾਂ ਨੇ ਉਹ ਬਿਠਾ ਕੇ ਪੇਸ਼ ਕਰ ਦਿੱਤੇ। ਫਿਰ ਉਸ ਤੋਂ ਬਾਅਦ ਕੱਲ ਗਾਂਧੀ ਜੀ ਦੀ ਸਮਾਧ ਤੇ ਪਹੁੰਚ ਕੇ ਕਿ ਅਰਦਾਸ ਕਰਨ ਕੇ ਮਹਾਰਾਜ ਕਰੋ ਕਿਰਪਾ। ਇਹ ਦੇਖੋ ਪੈਰਲਰ ਇੱਕ ਮਤਲਬ ਕਿ ਉਸ ਤਰ੍ਹਾਂ ਹੀ ਚਲਾਉਂਦੇ ਨੇ। ਉਸ ਸਮੇਂ ਉਹਨਾਂ ਨੂੰ ਗਾਂਧੀ ਯਾਦ ਆ ਜਾਂਦੇ ਨੇ, ਪੰਜਾਬ ਦੇ ਨੂੰ ਉਸ ਸਮੇਂ ਭਗਤ ਸਿੰਘ ਯਾਦ ਆ ਜਾਂਦੇ ਨੇ। ਸੋ ਇਸ ਲਈ ਇੱਕੋ ਪਾਲਿਸੀ ਹੈ ਜਿਹੜੀ ਅਪਣਾਈ ਜਾ ਰਹੀ ਹੈ। ਬੇਸ਼ੱਕ ਗਾਂਧੀ ਜੀ ਔਰ ਭਗਤ ਸਿੰਘ ਜੀ ਹੋਰਾਂ ਦੇ ਵਿੱਚ ਕੋਈ ਵਿਰੋਧਾਭਾਸ ਹੋਵੇ, ਇਹ ਵੱਖਰਾ ਸਵਾਲ ਰਿਹਾ, ਪਰ ਪਾਰਟੀ ਨੇ ਦੇਖੋ ਦੋਵਾਂ ਨੂੰ ਆਪਣੇ ਹਿਸਾਬ ਨਾਲ ਵਰਤਿਆ। ਸੋ ਕੱਲ ਉੱਥੇ ਜਾ ਕੇ MLA ਨਾਲ ਬੈਠ ਕੇ, ਪਰ ਕੱਲ ਵਾਲੀ ਬੈਠਕ ਦੇ ਵਿੱਚ 9 MLA ਗਾਇਬ ਰਹੇ ਕਹਿੰਦੇ ਜੀ। ਆਮ ਆਦਮੀ ਪਾਰਟੀ ਦੇ MLA ਦੀ ਬੈਠਕ 'ਚ 9 MLA ਦਾ ਨਾਂ ਆਉਣਾ, ਜੇ ਉਹਦੇ ਵਿੱਚੋਂ ਤੁਸੀਂ ਇੱਕ ਮਨੀਸ਼ ਸਿਸੋਦੀਆ ਨੂੰ ਕੱਢ ਵੀ ਦਵੋ ਕਿ ਮਨੀਸ਼ ਸਿਸੋਦੀਆ ਔਰ ਕੱਲ ਉਨੇ ਸੀਗੇ, ਪ੍ਰਚਾਰ ਕਰ ਰਹੇ ਸੀ, ਨਾਲ ਭਗਵੰਤ ਮਾਨ ਵੀ ਸੀ, ਤਾਂ ਵੀ 8 ਬਚਦੇ ਨੇ। ਜੇ 8 'ਚੋਂ ਮੈਂ ਜੈਨ ਨੂੰ ਵੀ ਕੱਢ ਦੇਵਾਂ ਕਿ ਹਾਂ ਉਹ ਤਾਂ ਪਹਿਲਾਂ ਹੀ
ਬੀਜੇਪੀ ਦੀ ਏਜੰਸੀ ਦੇ ਮਤਲਬ ਕਿ ਕੰਟਰੋਲ 'ਚ ਨੇ ਜਾਂ ਅੰਦਰ ਨੇ। ਸੋ ਫਿਲਹਾਲ ਸੋ ਇਸ ਲਈ ਉਹਨਾਂ ਨੂੰ ਵੀ ਕੱਢ ਦੇਵਾਂ, ਤਾਂ ਵੀ ਪਿੱਛੇ ਕਿਤੇ ਨਾ ਕਿਤੇ 7 MLA ਨੇ ਜਿਹੜੇ ਲਾਪਤਾ ਨੇ, ਜਿਹੜੇ ਗਾਇਬ ਨੇ, ਜਿਹੜੇ ਨਹੀਂ ਆਏ। ਸੋ ਹੁਣ ਆਮ ਆਦਮੀ ਪਾਰਟੀ ਕਹਿੰਦੀ ਕਿ ਸਾਡੇ 7 MLA ਲਾਪਤਾ ਨੇ, ਸੰਪਰਕ 'ਚ ਨਹੀਂ ਆ ਰਹੇ, ਪਤਾ ਨਹੀਂ ਲੱਗ ਰਿਹਾ ਕਿੱਥੇ ਨੇ। ਤੇ ਇੱਕ ਪਾਸੇ ਉਹ ਕਹਿੰਦੇ ਨੇ 20-20 ਕਰੋੜ ਦੀ ਆਫਰ ਆ, ਤੇ 20 ਕਰੋੜ ਤੋਂ ਬਾਅਦ ਕਹਿੰਦੇ ਕਿ ਜਿਹੜੇ ਨਾਲ ਲਿਆਉਂਗੇ ਤਾਂ 5-5 ਕਰੋੜ ਹੋਰ ਮਿਲ ਜੂਗਾ, 25-25 ਕਰੋੜ ਮਿਲੂਗਾ ਤੁਹਾਨੂੰ, ਅਗਲੇ ਆਉਣ ਵਾਲੇ ਦਾ 20 ਕਰੋੜ ਦੇਵਾਂਗੇ ਜੀ। ਸੋ ਇਹ ਸਾਰੇ ਦੋਸ਼ ਹੁਣ ਆਮ ਆਦਮੀ ਪਾਰਟੀ ਲਾ ਰਹੀ ਆ, ਇਹ ਸਵਾਲ ਸਾਰੇ ਆਮ ਆਦਮੀ ਪਾਰਟੀ ਖੜੇ ਕਰ ਰਹੀ ਆ, ਔਰ ਲਾ ਉਸ ਪਾਰਟੀ ਤੇ ਰਹੀ ਹੈ ਜਿਹਦੇ ਬਾਰੇ ਚਰਚਾ ਪਹਿਲਾਂ ਵੀ ਹੈਗੀ, ਇੱਕ ਉਹ ਏਦਾਂ ਕਰਦੀ ਆ। ਪਰ ਜਦੋਂ ਮਤਲਬ ਕਿ ਇਸ ਨੂੰ ਇਹ ਸਮਝਣਾ ਹੋਵੇ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਅੱਜ ਕੱਲ੍ਹ ਕੇਜਰੀਵਾਲ ਜੀ ਬੀਜੇਪੀ ਦੇ ਰਾਹ ਤੇ ਚੱਲਦੇ ਨੇ, ਬੀਜੇਪੀ ਦੀ ਨੀਤੀ ਤੇ ਚੱਲਦੇ ਨੇ, ਉਹਨਾਂ ਦੇ ਏਜੰਡੇ ਤੇ ਚੱਲਦੇ ਨੇ, ਉਹਨਾਂ ਨਾਲੋਂ ਪਹਿਲਾਂ ਇੱਕ ਕਦਮ ਅੱਗੇ ਚੱਲਦੇ ਨੇ। ਕੀ ਇਹਨਾਂ ਨੂੰ ਪਤਾ ਕਿ ਬੀਜੇਪੀ ਏਦਾਂ ਕਰਦੀ ਹੈ, ਇਸ ਲਈ ਇਹਨਾਂ ਨੇ ਉਹੀ ਦਾ ਖੇਡਿਆ? ਹੁਣ ਇਹ ਵੀ ਇੱਕ ਮਤਲਬ ਕਿ ਪ੍ਰਵੀਨ ਜੀ ਜਾਂਚ ਦਾ ਵਿਸ਼ਾ ਹੈ ਕਿ ਕਿਤੇ ਬੀਜੇਪੀ ਦੀ ਚਾਲ ਤੋਂ ਪਹਿਲਾਂ ਹੀ ਉਹ ਚਾਲ ਤਾਂ ਨਹੀਂ ਕੇਜਰੀਵਾਲ ਜੀ ਨੇ ਚਲਤੀ ਕਿ ਲੋਕਾਂ 'ਚ ਆਪਣੇ ਆਪ ਨੂੰ ਵਿਚਾਰਾ ਬਣਾਉਂਦੇ ਨੇ ਕਿ ਦੇਖੋ ਜੀ ਮੇਰੇ ਤਾਂ MLA ਤੋੜੇ ਜਾ ਰਹੇ ਨੇ। ਹੁਣ ਉਹ ਲੁਕੋਏ ਨੇ ਜਾਂ ਆਪ ਲੁਕੇ ਨੇ? ਆਮ ਆਦਮੀ ਪਾਰਟੀ ਨੇ MLA ਲੁਕੋਏ ਨੇ ਜਾਂ ਬੀਜੇਪੀ ਨੇ ਲੁਕੋਏ ਨੇ? ਅਜੇ ਸਵਾਲ ਹੈ। ਸੋ ਉਧਰ ਬੀਜੇਪੀ ਵਾਲੇ ਕਹਿੰਦੇ ਕਿ ਸਾਨੂੰ ਲੋੜ ਨਹੀਂ ਤੋੜਨ ਦੀ ਹੁਣ ਜੀ, ਤੇ ਇੱਥੇ ਅਸੀਂ ਦਿੱਲੀ 'ਚ ਸਰਕਾਰ ਬਣਾਉਣਾ ਹੀ ਨਹੀਂ ਚਾਹੁੰਦੇ। ਤੇ ਉਧਰ ਮਤਲਬ ਕਿ ਆਮ ਆਦਮੀ ਪਾਰਟੀ ਕਹਿੰਦੀ ਨਹੀਂ ਮਿਸ਼ਨ ਲੋਟਸ ਆ। ਪਰ ਮਿਸ਼ਨ ਲੋਟਸ ਵਾਲੀ ਗੱਲ 'ਚ ਵਜਨ ਕਿੱਥੋਂ ਲੱਗਦਾ? ਵਜਨ ਲੱਗਦਾ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆਏ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਵੇਂ ਉਹਨਾਂ ਦੇ ਸ਼ੋਲੇ ਗਾਏ, ਜਿਵੇਂ ਉਹਨਾਂ ਦੇ ਮਤਲਬ ਕਿ ਆਮਦ ਤੇ ਕਸੀਦੇ ਘੜੇ, ਉੱਥੋਂ ਕੁਝ ਲੱਗ ਰਿਹਾ। ਮਤਲਬ ਜੀ ਆਇਆਂ ਕਹਿਣਾ, ਸਵਾਗਤ ਕਰਨਾ, ਪੰਜਾਬ ਦੇ ਮੁੱਦੇ ਰੱਖਣਾ, ਉਹ ਉਮੀਦ ਸੀ। ਪੰਜਾਬ ਦੇ ਮੁੱਦੇ ਨਹੀਂ ਰੱਖੇ, ਪੰਜਾਬ ਦਾ ਦਰਦ ਨਹੀਂ ਰੱਖਿਆ, ਪੰਜਾਬ ਦੀ ਕੋਈ ਤਕਲੀਫ ਨਹੀਂ ਰੱਖੀ, ਪੰਜਾਬ ਦੀ ਕੋਈ ਮੰਗ ਨਹੀਂ ਰੱਖੀ। ਨਹੀਂ ਤਾਂ ਇੱਕ ਬਕਾਇਦਾ ਇੱਕ ਰੋਡ ਮੈਪ ਹੁੰਦਾ ਕਿ ਤੁਸੀਂ ਪਹਿਲਾਂ ਹੀ PMO ਹਾਊਸ ਨੂੰ ਭੇਜੋ ਕਿ ਪੰਜਾਬ ਦੇ ਆ ਮਸਲੇ ਜੀ ਅਸੀਂ ਚੁੱਕਾਂਗੇ, ਇਹਨਾਂ 'ਚੋਂ ਸਾਨੂੰ ਕੋਈ ਇਸ਼ਾਰਾ ਕਰ ਦਿਓ ਤੁਸੀਂ ਇੱਕ ਦੋ ਮਸਲਿਆਂ ਤੇ ਕਿਹਨਾਂ ਤੇ ਹਾਮੀ ਭਰਨੀ ਹੈ, ਅਸੀਂ ਉਹਦੇ ਤੇ ਜ਼ੋਰ ਦੇ ਦਾਂਗੇ, ਤੁਹਾਡੀ ਵੀ ਬੱਲੇ ਬੱਲੇ ਸਾਡੀ ਵੀ ਰਹਿ ਜੂਗੀ। ਪਰ ਮੁੱਖ ਮੰਤਰੀ ਸਾਹਿਬ ਤਾਂ ਇਹੋ ਜਿਹਾ ਕੋਈ ਕਾਗਜ਼ ਨਾ ਲੈ ਕੇ ਆਏ, ਨਾ PMO ਹਾਊਸ ਨੂੰ ਭੇਜਿਆ। ਉਹਨਾਂ ਦੀ ਉਹ ਤਾਰੀਫ ਨੇ ਵੀ ਚਰਚਾ ਛੇੜੀ ਕਿ ਜਿਹੜੇ ਪਹਿਲਾਂ ਕਹਿੰਦੇ ਸੀ ਕਿ ਜੇ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਤਾਂ ਮੈਨੂੰ ਬੀਜੇਪੀ ਵਾਲੇ ਮੰਤਰੀ ਬਣਾਉਣ ਲਈ ਤਿਆਰ ਨੇ, ਮੈਂ ਇੱਕੋ ਇੱਕ ਮੈਂਬਰ ਪਾਰਲੀਮੈਂਟ ਆ। ਅਗਲੇ ਕਹਿੰਦੇ ਬਦਲਾ ਕਾਨੂੰਨ ਵੀ ਲੱਗਣਾ ਤੁਹਾਡੇ ਤੇ ਪਾਰਟੀ ਬਦਲਣ ਦਾ, ਕਿ ਆ ਜਾਓ। ਸੋ ਉਹ ਭਗਵੰਤ ਮਾਨ ਜਿਨ੍ਹਾਂ ਦੇ ਚੰਗੇ ਰਿਸ਼ਤੇ ਨੇ ਬੀਜੇਪੀ ਦੇ ਵਿੱਚ, ਉਹਨਾਂ ਦੀ ਉਸ ਦਿਨ ਦੀ ਭਾਸ਼ਣ ਸ਼ੈਲੀ ਨੇ ਰਾਜਨੀਤਿਕ ਘਰਾਣਿਆਂ 'ਚ, ਰਾਜਨੀਤਿਕ ਧਿਰਾਂ 'ਚ, ਪੱਤਰਕਾਰਾਂ 'ਚ, ਬੀਜੇਪੀ ਦੀ ਸਭਾ 'ਚ ਵੀ ਚਰਚਾ ਛੇੜ ਦਿੱਤੀ ਕਿ ਕੀ ਭਗਵੰਤ ਮਾਨ ਪਾਲਾ ਬਦਲਣਾ ਚਾਹੁੰਦੇ ਨੇ, ਕੀ ਭਗਵੰਤ ਮਾਨ ਕੇਜਰੀਵਾਲ ਨੂੰ ਅੱਖਾਂ ਦਿਖਾਉਣਾ ਚਾਹੁੰਦੇ ਨੇ ਕਿ ਮੇਰੇ ਨਾਲ ਜ਼ਿਆਦਾ ਤੰਗ ਪਰੇਸ਼ਾਨ ਨਾ ਕਰੀ, ਨਹੀਂ ਮੇਰੇ ਕੋਲ ਬਦਲ ਹੈਗਾ, ਮੁੱਖ ਮੰਤਰੀ ਮੈਂ ਹੀ ਰਹਿ ਜਾਣਾ। ਪਰ ਸਵਾਲ ਖੜਾ ਇੱਥੇ MLAਆਂ ਦਾ, ਪ੍ਰਵੀਨ ਜੀ, ਕਿ ਜੇਕਰ ਦਿੱਲੀ ਦੇ ਵਿੱਚ ਮਿਸ਼ਨ ਲੋਟਸ ਨੂੰ ਕਾਮਯਾਬ ਕਰਨਾ ਹੈ ਤਾਂ ਬੇਸ਼ੱਕ 17 ਚੋਂ 36 MLA ਹੋਣੇ ਚਾਹੀਦੇ ਨੇ ਤੁਹਾਡੇ ਕੋਲ ਬਹੁਮਤ ਲਈ। ਪਰ ਜੇਕਰ ਚੋਣਾਂ ਨਹੀਂ ਚਾਹੁੰਦੀ ਬੀਜੇਪੀ, ਤਦ ਉਸ ਨੂੰ 62 ਦੇ ਵਿੱਚੋਂ 42 MLA ਪੱਟਣੇ ਪੈਣੇ ਆ, 2/3, ਤਾਂ ਕਿ ਦੁਬਾਰਾ ਚੋਣਾਂ ਨਾ ਹੋਣ। 62 ਚੋਂ 42 ਲਿਆਉਣੇ ਪੈਣੇ ਆ, ਫਿਰ ਮਿਸ਼ਨ ਲੋਟਸ ਕਾਮਯਾਬ ਹੁੰਦਾ। ਪਰ ਜਿਵੇਂ ਕਹਿ ਰਹੀ ਆਮ ਆਦਮੀ ਪਾਰਟੀ, ਔਰ ਜਿਵੇਂ ਉਹਨਾਂ ਨੇ ਪਹਿਲਾਂ ਇਹਨਾਂ ਨੇ ਵੱਡੇ ਵੱਡੇ ਸੂਬਿਆਂ 'ਚ ਆ ਕੁਛ ਕਰਕੇ ਦਿਖਾਇਆ, ਤਾਂ ਉਹਦੇ ਲਈ ਇਹਦਾ ਮਤਲਬ ਕੋਈ ਅਸੰਭਵ ਨਹੀਂ ਹੈ। ਇਸ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਜੇਕਰ ਏਦਾਂ ਹੋ ਜਾਵੇ। ਪਰ ਪੰਜਾਬ 'ਚ ਬੇਸ਼ੱਕ 117 MLA ਨੇ, ਪਰ ਉਹਦੇ ਵਿੱਚੋਂ 92 MLA ਇਹਨਾਂ ਕੋਲ ਨੇ। ਉਸੇ ਤਰ੍ਹਾਂ ਜੇਕਰ 2/3 ਤੋੜਨੇ ਆ ਤਾਂ 62 MLA ਚਾਹੀਦੇ ਨੇ ਜੀ। ਪਰ ਪ੍ਰਵੀਨ ਜੀ ਖਾਸ ਗੱਲ ਇਹ ਆ ਕਿ 40 ਤੋਂ 42 MLA ਹੁਣ ਨਾਰਾਜ਼ ਤੇ ਨਿਰਾਸ਼ ਨੇ ਕੇਜਰੀਵਾਲ ਤੇ ਰਾਘਵ ਚੱਡਾ ਤੋਂ। 42 ਦੇ ਕਰੀਬ MLA, ਮਤਲਬ ਉਹ ਮੀਡੀਆ ਕੋਲ, ਆਪਣੇ ਕਿਸੇ ਖਾਸ ਬੰਦਿਆਂ ਕੋਲ, ਪਾਰਟੀ ਦੇ ਅੰਦਰ ਆਪਣੇ ਵਰਕਰਾਂ ਕੋਲ ਰੋਣਾ ਰੋਣ ਲੱਗ ਪਏ ਨੇ ਕਿ ਯਾਰ ਬਹੁਤ ਤੰਗ ਕਰਦੇ ਨੇ, ਕੰਮ ਨਹੀਂ ਕਰਨ ਦਿੰਦੇ, ਕੁਛ ਸਾਨੂੰ ਸਾਹਮਣੇ ਨਹੀਂ ਆਉਣ ਦਿੰਦੇ, ਅਸੀਂ ਤਾਂ ਡੰਮੀ ਬਣਾ ਕੇ ਰੱਖਤੇ, ਕਰਨ ਜੋਗੇ ਨਹੀਂ ਕੁਛ। ਸੋ ਬੇਸ਼ੱਕ ਇਹ ਨਹੀਂ ਅਜੇ ਕਲੀਅਰ ਹੈਗਾ ਕਿ ਉਹ 42 ਇਕਜੁੱਟ ਹੈਗੇ ਜਾਂ ਨਹੀਂ, 42 ਇੱਕ ਸੁਰ ਹੈਗੇ ਜਾਂ ਨਹੀਂ, ਇੱਕ ਝੰਡੇ ਥੱਲੇ ਹੈਗੇ ਜਾਂ ਨਹੀਂ, ਭਗਵੰਤ ਮਾਨ ਦੇ ਨਾਲ ਹੈਗੇ ਜਾਂ ਨਹੀਂ, ਇਹ ਅਜੇ ਬਹੁਤ, ਕਿਉਂਕਿ ਭਗਵੰਤ ਮਾਨ ਦਾ ਸਿੱਧਾ ਕੋਈ ਗਰੁੱਪ ਨਹੀਂ ਸੀ। ਭਗਵੰਤ ਮਾਨ ਖੁਦ ਕਿਸੇ ਨੂੰ ਆਪਣੇ ਨਾਲ ਨਹੀਂ ਤੋਰ ਰਹੇ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪੁਰਾਣੇ MLA ਵੀ ਭਗਵੰਤ ਮਾਨ ਦੇ ਕੋਟੇ ਸਿੱਧੇ ਨਹੀਂ ਨਜ਼ਰ ਆਉਂਦੇ। ਸੋ ਇਸ ਲਈ ਪਰ ਆ ਇੱਕ ਜਿਹੜੀ ਮਤਲਬ ਕਿ ਗੱਲ ਬਾਹਰ ਆ ਰਹੀ ਹੈ ਕਿ 40-42 MLA ਕੇਜਰੀਵਾਲ ਐਂਡ ਰਾਘਵ ਚੱਡਾ ਟੀਮ ਤੋਂ ਅੱਕੇ ਹੋਏ ਨੇ, ਪਰੇਸ਼ਾਨ ਨੇ, ਦੁਖੀ ਨੇ, ਪੀੜਤ ਨੇ। ਤਾਂ ਇਹਦਾ ਮਤਲਬ ਕਦੇ ਵੀ ਬੀਜੇਪੀ ਜੇਕਰ ਚਾਹਵੇ ਤਾਂ ਉਹਨਾਂ ਨੂੰ ਚੁੱਕ ਸਕਦੀ ਹੈ। ਤੇ ਪਤਾ ਲੱਗ ਰਿਹਾ ਕਿ 15-20 ਤੱਕ ਖੁਦ ਬੀਜੇਪੀ ਦੇ ਸੰਪਰਕ ਵਿੱਚ ਨੇ। ਉਹ ਲਗਾਤਾਰ ਕਹਿ ਵੀ ਰਹੇ ਨੇ ਕਿ ਜੇ ਤੁਸੀਂ ਕੁਝ ਕਾਰਵਾਈ ਕਰਨੀ ਹੈ ਸਾਨੂੰ ਦੱਸ ਦਿਓ, ਅਸੀਂ ਹਾਜ਼ਰ ਹਾਂ। ਸੋ ਜੇਕਰ
ਔਰ ਇਸੇ ਲਈ ਚਰਚਾ ਤੁਰੀ ਸੀ ਕਿ ਭਗਵੰਤ ਮਾਨ ਨੂੰ ਕਹਿੰਦੇ ਪੁੱਛਿਆ ਗਿਆ ਸੀਗਾ ਕਿ ਕਿੰਨੇ ਐਮਐਲਏ ਲਿਆ ਸਕਦਾ, ਕਹਿੰਦੇ ਬੀਜੇਪੀ ਨੇ ਦਮ ਭਰਿਆ ਸੀ 25 ਲਿਆ। ਪਰ ਇਹ ਚਰਚਾਵਾਂ ਨੇ, ਪਰ ਚਰਚਾਵਾਂ ਉਸ ਸਮੇਂ ਹਕੀਕਤ ਬਣਦੀਆਂ ਨਜ਼ਰ ਆਉਂਦੀਆਂ ਜਦੋਂ ਦਿੱਲੀ 'ਚ ਘਟਨਾਕ੍ਰਮ ਹੁੰਦਾ ਨਜ਼ਰ ਆ ਰਿਹਾ ਹੁਣ। ਤੇ ਪੰਜਾਬ ਦੇ ਵਿੱਚ ਕੱਲ ਉਹ ਮੋਦੀ ਦੇ ਆਉਣ ਦੇ ਉੱਤੇ ਮੁੱਖ ਮੰਤਰੀ ਦੀ ਭਾਸ਼ਣ ਦੀ ਤਕਰੀਰ ਉਹ ਕਿਤੇ ਸੰਕੇਤ ਕਰਦੀ ਆ। ਤੇ ਆਹ ਹੁਣ ਤਾਜ਼ਾ 2 ਦਿਨਾਂ 'ਚ ਨਿਕਲੀਆਂ ਖਬਰਾਂ ਕਿ 40-42 ਐਮਐਲਏ ਆਮ ਆਦਮੀ ਪਾਰਟੀ ਦੇ ਦਿੱਲੀ ਲੀਡਰਸ਼ਿਪ ਤੋਂ ਔਖੇ ਨੇ। ਸੋ ਕਿਤੇ ਨਾ ਕਿਤੇ ਸਾਨ ਨਹੀਂ ਹੈ ਪੰਜਾਬ 'ਚ ਐਮਐਲਏਆਂ ਦਾ ਬੀਜੇਪੀ 'ਚ ਜਾਣਾ। ਪੰਜਾਬ ਕੀ ਪ੍ਰਵਾਨ ਕਰੇਗਾ ਜਾਂ ਨਹੀਂ ਕਰੇਗਾ, ਇਹ ਸਵਾਲ ਖੜਾ ਹੈ ਜੀ। ਪਰ ਹੁਣ ਉਹੇ ਜਿਹਾ ਵੀ ਕੋਈ ਮਸਲਾ ਨਹੀਂ ਗਾ। ਲਗਾਤਾਰ ਕਾਂਗਰਸੀਆਂ ਦੇ ਲੀਡਰ ਚਲੇ ਗਏ, ਲਗਾਤਾਰ ਅਕਾਲੀਆਂ ਦੇ ਲੀਡਰ ਨਾਲ ਸੰਪਰਕ 'ਚ ਨੇ, ਪਰ ਉਹਦੇ ਬਾਵਜੂਦ ਹੁਣ ਉਹੇ ਜਿਹਾ ਕੋਈ ਉਹਨਾਂ ਦੇ ਖਿਲਾਫ ਰੋਸਾ, ਭੰਨ ਤੋੜ ਪ੍ਰਦਰਸ਼ਨ, ਕੋਈ ਗੁੱਸਾ ਕਿਤੇ ਨਜ਼ਰ ਨਹੀਂ ਆਉਂਦਾ। ਅਗਲੇ ਕਹਿੰਦਾ ਜਾਂਦਾ ਜਾਵੇ। ਪਰ ਜੇ ਐਮਐਲਏ ਗਏ ਫੇਰ ਕੀ ਰਿਐਕਟ ਕਰੇਗਾ ਜਾਂ ਪੰਜਾਬ ਨਹੀਂ, ਇਹ ਅਜੇ ਸਮੇਂ ਦੇ ਗਰਭ 'ਚ ਪਿਆ। ਪਰ ਹਾਂ, ਆਮ ਆਦਮੀ ਪਾਰਟੀ ਦੇ ਐਮਐਲਏ ਹੁਣ ਆਪਣੀ ਹੀ ਕਮਾਨ ਤੋਂ, ਆਪਣੀ ਹਾਈ ਕਮਾਨ ਤੋਂ ਨਾਰਾਜ਼ ਚੱਲ ਰਹੇ ਨੇ। ਇਹਦਾ ਲਾਹਾ ਕੀ ਬੀਜੇਪੀ ਲੈ ਸਕਦੀ ਆ, ਪਰ ਪਹਿਲੀ ਨਜ਼ਰ ਦਿੱਲੀ ਤੇ ਫਿਰ ਪੰਜਾਬ ਦੀ ਵਾਰੀ ਹੈ। ਦੇਖੋ ਕੀ ਹੁੰਦਾ ਸ਼ਰਮਾ ਜੀ। ਵੈਸੇ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ, ਸਿਆਸਤ ਦੇ ਵਿੱਚ ਕੁਝ ਵੀ ਸਥਾਈ ਨਹੀਂ ਹੈ। ਸਿਆਸਤ, ਸਮਾਂ, ਸਥਾਨ, ਸਥਿਤੀਆਂ, ਇਹ ਸਾਰਾ ਕੁਝ ਬਦਲਦੇ ਰਹਿੰਦੇ ਨੇ, ਇਹਦੇ ਪੂਰਕ ਨੇ। ਖੈਰ, ਆਪਾਂ ਅਗਲੀ ਖਬਰ ਦੀ ਗੱਲ ਕਰੀਏ। ਮੋਦੀ ਸਾਹਿਬ ਪੰਜਾਬ ਆਏ, ਪੰਜਾਬ ਨੂੰ ਦੇ ਗਏ ਖਾਲੀ ਠੂਠਾ, ਰੈੱਡ ਕਾਰਪੇਟ ਦੀ ਵੀ ਨਹੀਂ ਕਦਰ ਪਾਈ, ਲਾਜ ਰੱਖੀ ਜੀ ਲਾਜ ਰੱਖੀ, ਸਹੀ ਹੈ। ਤੇ ਨਾਲੋਂ ਨਾਲ ਜਿਹੜੇ ਕਸੀਦੇ ਪੜ੍ਹੇ ਸੀ ਮੁੱਲ ਉਹਨਾਂ ਦਾ ਵੀ ਨਹੀਂ ਪਾਇਆ। ਹੁਣ ਇਹ ਗੱਲ ਕਿੱਥੋਂ ਆਈ ਹੈ ਵੀ ਪੰਜਾਬ ਨੂੰ ਖਾਲੀ ਠੂਠਾ ਪਰ ਭਾਜਪਾਈਆਂ ਨੂੰ ਥਾਪੜੇ? ਪ੍ਰਵੀਨ ਜੀ, ਆਪਾਂ ਇਸ ਸਮਾਗਮ ਤੋਂ ਪਹਿਲਾਂ ਵੀ ਜੀ ਤੇ ਸਮਾਗਮ ਹੋਣ ਤੋਂ ਬਾਅਦ ਵੀ ਆਪਾਂ ਜਿਹੜੀ ਸਮੀਖਿਆ ਆਪਾਂ ਦੋਏ ਕਰ ਰਹੇ ਸੀ, ਆਪਾਂ ਵੀ ਮਹਿਸੂਸ ਕਰ ਰਹੇ ਸੀ, ਆਪਣੇ ਸਰੋਤੇ ਦਰਸ਼ਕ ਵੀ ਗੱਲ ਮਹਿਸੂਸ ਕਰ ਰਹੇ ਸੀ ਕਿ ਉਹ ਆਏ ਬੇਸ਼ੱਕ ਬਤੌਰ ਪ੍ਰਧਾਨ ਮੰਤਰੀ ਸੀ, ਪਰ ਉਹ ਵਿਚਰੇ, ਬੋਲੇ, ਉਹਨਾਂ ਦੀ ਬਾਡੀ ਲੈਂਗੁਏਜ, ਉਹਨਾਂ ਦੀ ਸ਼ਬਦ, ਉਹਨਾਂ ਦੀ ਬੋਲੀ, ਉਹ ਸਾਰਾ ਕੁਝ ਨਰਿੰਦਰ ਮੋਦੀ ਵਾਲੀ ਸੀ, ਪਾਰਟੀ ਦੇ ਇੱਕ ਵਰਕਰ ਵਾਲੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿਆਦਾਤਰ ਮਤਲਬ ਕਿ ਪਾਰਟੀ ਦੇ ਵਰਕਰ ਬਣ ਕੇ ਹੀ ਕੰਮ ਕਰਦੇ ਨੇ, ਪਾਰਟੀ ਦੇ ਬੁਲਾਰੇ ਬਣ ਕੇ ਹੀ ਕੰਮ ਕਰਦੇ ਨੇ। ਕੱਲ ਵੀ ਉਹ ਪ੍ਰਚਾਰ ਪ੍ਰਸਾਰ ਕਰਦੇ ਹੀ ਨਜ਼ਰ ਆਏ। ਉਹਨਾਂ ਨੇ ਕਦੇ ਵੀ ਪ੍ਰਧਾਨ ਮੰਤਰੀ ਮੰਗ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਹ ਯੋਜਨਾਵਾਂ ਸਾਡੇ, ਕਿਉਂਕਿ ਜਦੋਂ ਮਨਮੋਹਨ ਸਿੰਘ ਦਾ ਕਾਰਜਕਾਲ ਫਰੋਲਿਆ ਜਾਂਦਾ ਤਦ ਪੰਜਾਬ ਨੂੰ ਕਿੰਨਾ ਕੁਝ ਮਿਲਿਆ। ਮਤਲਬ ਇਸੇ ਜਿਹਦਾ ਤੁਸੀਂ ਉਦਘਾਟਨ ਕਰਨਾ ਉਹਦਾ ਨੀਂਹ ਪੱਥਰ ਤੱਕ ਉਹਨਾਂ ਨੇ ਰੱਖਿਆ। ਰੋਪੜ ਦੀ ITI, ਹੋਰ ਕਿੰਨਾ ਮੈਡੀਕਲ ਕਾਲਜ ਜਿਹੜੇ ਪਹਿਲੇ ਨੇ ਜਾਂ ਵੱਡੇ ਸੈਂਟਰ ਨੇ ਜਿਹੜੇ ਵਿਸ਼ਵ ਭਰ ਦੇ 7 ਮੁਲਕਾਂ, ਇਹੋ ਜਿਹੇ ਕਿੰਨਾ ਕੁਝ ਸਾਨੂੰ ਪੰਜਾਬ ਨੂੰ ਮਿਲਿਆ। ਉਹ ਜਦੋਂ ਬਾਦਲ ਹੋਰੀ ਗਏ ਲੈ ਕੇ ਹੀ ਮੁੜੇ ਕੁਝ ਨਾ ਕੁਝ। ਜਦੋਂ ਮੋਦੀ ਨੂੰ ਮਿਲ ਜਾਂਦੇ ਸੀ ਅਗਲੇ ਬਿਨਾਂ ਚੀਨੀ ਵਾਲੀ ਚਾਹ ਪਵਾ ਕੇ ਪਿਆ ਕੇ ਤੋੜ ਦਿੰਦੇ ਸੀ, ਕੁਝ ਨਹੀਂ ਮਿਲਦਾ ਸੀ। ਪਰ ਕਦੇ ਵੀ ਇਸ ਢੰਗ ਨਾਲ ਡੰਡ ਨਹੀਂ ਪਿੱਟੀ ਕਦੇ, ਮਤਲਬ ਕਿ ਡਾਕਟਰ ਮਨਮੋਹਨ ਸਿੰਘ ਨੇ। ਈਵਨ ਇੱਥੋਂ ਤੱਕ ਕਿ ਵਾਜਪਾਈ ਹੋਰਾਂ ਨੇ ਵੀ ਕਦੇ ਅਜਿਹਾ ਦਿਖਾਵਾ ਪ੍ਰਦਰਸ਼ਨ ਨਹੀਂ ਕੀਤਾ ਕਿ ਮੈਂ ਪ੍ਰੇਮ 'ਚ ਰਹਿਣਾ ਹੈ, ਮੈਂ ਫੋਟੋ 'ਚ ਰਹਿਣਾ, ਮੇਰੇ ਆਲੇ ਦੁਆਲੇ ਵਾਲੇ ਪਰੇ ਹੋ ਜਾਓ, ਸਪੈਸ਼ਲ ਉਚੇਚੇ ਢੰਗ ਨਾਲ। ਸੋ ਇਹ ਸਾਰਾ ਕੁਝ ਕਾਰਜ ਮੋਦੀ ਨੂੰ ਕਰਨਾ ਆਉਂਦਾ, ਔਰ ਮੋਦੀ ਹਰ ਥਾਂ ਪਾਰਟੀ ਨੂੰ ਉੱਪਰ ਰੱਖਦੇ ਨੇ। ਕੱਲ ਸਮਾਗਮ ਸਰਕਾਰੀ ਸੀ, ਉਸ ਦਿਨ ਸਰਕਾਰੀ ਮੰਚ ਸਜਿਆ, ਮੰਚ ਤੇ ਉਹ ਮਰਿਆਦਾ ਨਜ਼ਰ ਆਈ ਕਿ ਹਾਂ ਜੀ ਮੁੱਖ ਮੰਤਰੀ ਦੂਜੀ ਪਾਰਟੀ ਦਾ ਤਾਂ ਵੀ ਬੈਠਾ ਹੈ, ਮੈਂਬਰ ਪਾਰਲੀਮੈਂਟ ਦੂਜੀ ਪਾਰਟੀ ਦਾ ਤਾਂ ਵੀ ਬੈਠਾ ਹੈ। ਪਰ ਸਮਾਗਮ ਖਤਮ ਹੁੰਦਿਆਂ ਹੀ ਉਸੇ ਹਸਪਤਾਲ ਦੀ ਬਿਲਡਿੰਗ ਦੇ ਇੱਕ ਕਮਰੇ ਦੇ ਵਿੱਚ ਬੀਜੇਪੀ ਦੇ ਲੀਡਰਾਂ ਨਾਲ ਕੁੰਡੀ ਲਾ ਕੇ 40 ਮਿੰਟ ਬੈਠਣਾ ਨਰਿੰਦਰ ਮੋਦੀ ਜੀ ਦਾ। ਪਾਰਟੀ ਦੀ ਬੈਠਕ ਦਾ ਸਮਾਂ ਸੀ ਜਾਂ ਪਾਰਟੀ ਦੇ ਦੌਰੇ ਤੇ ਸੀ, ਪਾਰਟੀ ਦੇ ਖਰਚੇ ਤੇ ਆਏ ਸੀ। ਮੈਂ ਪਹਿਲਾਂ ਹੀ ਸਵਾਲ ਖੜਾ ਕਰਦਾ ਰਿਹਾ ਕਿ ਜੇਕਰ ਇਹ ਹੈ ਤਾਂ ਪ੍ਰਧਾਨ ਮੰਤਰੀ ਜੀ ਛੁੱਟੀ ਲੈ ਕੇ ਆਉਂਦੇ ਜੇ ਪਾਰਟੀ ਲਈ ਕੰਮ ਕਰਨਾ ਹੈ। ਤੁਸੀਂ ਆਏ ਹੋ ਪ੍ਰਧਾਨ ਮੰਤਰੀ ਬਣ ਕੇ, ਆਏ ਹੋ ਤੁਸੀਂ ਪਾਰਟੀ ਦੇ ਫੰਡ 'ਚ ਤੇ ਮੀਟਿੰਗਾਂ ਕਰ ਰਹੇ ਹੋ ਆਪਣੇ ਵਰਕਰਾਂ, ਆਪਣੇ ਲੀਡਰਾਂ ਨਾਲ। ਦੌਰਾ ਸਰਕਾਰੀ ਤੇ ਕੰਮ ਪਾਰਟੀ ਦਾ, ਬਿਲਕੁਲ ਕੰਮ ਪਾਰਟੀ ਦਾ। ਤੇ ਫਿਰ ਉਹਨਾਂ ਨੂੰ ਮਿਸ਼ਨ 24 ਲਈ ਥਾਪੜਾ ਦੇ ਕੇ ਗਏ। ਉਹਦੇ ਵਿੱਚ ਬਕਾਇਦਾ ਤਾਜ਼ੇ ਉਹ ਮਤਲਬ ਕਿ ਨਵੇਂ ਹਲੇ ਮਾਲਾ ਜਪਣ ਲੱਗੇ ਨੇ ਜਿਹੜੇ ਕਾਂਗਰਸੀ, ਉਹ ਵੀ ਮੁਰਲੀ ਕਤਾਰ 'ਚ ਬੈਠੇ ਸੀ। ਕੀ ਜਾਖੜ, ਕੀ ਬਲਬੀਰ ਸਿੱਧੂ ਤੇ ਕੀ ਕੇਵਲ ਢਿੱਲੋਂ, ਕੀ ਰਾਜਕੁਮਾਰ ਬੇਰਕਾ ਗਰਦਨ ਉੱਪਰ ਕਰ ਕਰਕੇ ਫੋਟੋ ਖਿਚਾ ਰਹੇ ਸੀ ਕਿ ਅਸੀਂ ਵੀ ਦਿਖ ਜੀ, ਅਸੀਂ ਵੀ ਹੈਗੇ। ਸੋ ਉਹਨਾਂ ਸਾਰਿਆਂ ਨੂੰ ਬਿਠਾ ਕੇ, ਕਿਉਂਕਿ ਬੀਜੇਪੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਹੁਣ ਸਾਡੀਆਂ ਪੰਜਾਬ ਨਾਲ ਸੰਬੰਧਿਤ, ਸਿੱਖੀ ਨਾਲ ਸੰਬੰਧਿਤ ਮਸਲਿਆਂ 'ਚ ਪੱਗਾਂ ਦੀਆਂ ਫੋਟੋਆਂ ਵੱਧ ਆਉਣ ਜੀ। ਸੋ ਉਹ ਸ਼ਾਇਦ ਮਤਲਬ ਕਿ ਪੱਗ ਦਿਖਾ ਕੇ ਚਾਹੁੰਦੇ ਨੇ ਕਿ ਹਾਂ ਅਸੀਂ ਸ਼ਾਇਦ ਪੰਜਾਬ ਸਾਡੇ ਨਾਲ। ਸੋ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬੀਆਂ ਦੀ ਭਾਵਨਾਵਾਂ ਕੀ ਨੇ, ਪੰਜਾਬ ਦੇ ਮਸਲੇ ਕੀ ਨੇ, ਉਹਨੂੰ ਅਜੇ ਸਮਝਣਾ ਹੀ ਨਹੀਂ ਚਾਹੁੰਦੇ। ਪਰ ਕੱਲ ਉਹ ਸਾਰੀ ਬੈਠਕ ਨੇ ਕਿਤੇ ਨਾ ਕਿਤੇ ਇਸ਼ਾਰਾ ਕੀਤਾ ਕਿ ਮਿਸ਼ਨ 24 ਸ਼ੁਰੂ ਕਰ ਦਿੱਤਾ ਗਿਆ। ਉਹਦੇ ਲਈ ਕੱਲ ਬਕਾਇਦਾ ਤੁਸੀਂ ਜਿਵੇਂ ਕਿਹਾ ਕਿ ਬਿਲਕੁਲ ਪੰਜਾਬ ਦੇ ਪੱਲੇ ਉਸ ਮੰਚ ਤੋਂ ਕੁਝ ਨਹੀਂ ਪਾਇਆ।
ਪਰ ਉਹਨਾਂ ਨੂੰ ਕਹਿਤਾ ਕਿ ਫਿਕਰ ਨਾ ਕਰੋ, ਆਪਣੇ ਝੋਲੇ ਭਰੇ ਨੇ, ਆਪਣੇ ਬੋਝੇ ਭਰੇ ਨੇ, ਤੁਸੀਂ ਡਟ ਜਾਓ, ਆਪਾਂ MP ਕੱਲਿਆਂ ਲੜਾਂਗੇ ਤੇ ਜਿੱਤ ਕੇ ਜਾਵਾਂਗੇ ਪੰਜਾਬ ਚੋਂ, ਤਿਆਰੀ ਕਰੋ। ਔਰ 2-3 ਲੀਡਰਾਂ ਨੂੰ ਕਹਿੰਦੇ ਕਿ ਗੁੱਟ ਫੜ ਕੇ ਮੋਦੀ ਜੀ ਨੇ ਕਿਹਾ ਆਪ ਤਿਆਰੀ ਰੱਖਣਾ। ਤਿੰਨ ਲੀਡਰਾਂ ਨੂੰ, ਜਿਨ੍ਹਾਂ ਚੋਂ 2 ਕਾਂਗਰਸ ਚੋਂ ਸਿੱਧੇ ਆਏ ਹੋਏ ਨੇ ਜੀ, ਉਹਨਾਂ ਨੂੰ ਗੁੱਟ ਫੜ ਕੇ, ਮਤਲਬ ਐ ਹੱਥ ਫੜ ਕੇ ਤਿਆਰੀ ਰੱਖਣਾ। ਤੇ ਇਹਦਾ ਮਤਲਬ ਕਿ ਉਹਨਾਂ ਨੇ ਮਿਸ਼ਨ 24 ਸ਼ੁਰੂ ਕਰ ਦਿੱਤਾ। ਔਰ ਉਸ ਸਮੇਂ ਭਗਵੰਤ ਮਾਨ ਇੱਕ ਬਾਹਰ ਦੂਸਰੇ ਕਮਰੇ 'ਚ ਆਪਣੇ ਲੀਡਰਾਂ ਨਾਲ ਜ਼ਰੂਰ ਬੈਠੇ ਰਹੇ, ਕਿਉਂਕਿ ਜਦੋਂ ਤੱਕ ਪ੍ਰਧਾਨ ਮੰਤਰੀ ਉੱਥੇ ਸੀ ਤਦ ਤੱਕ ਉਹਨਾਂ ਨੇ ਵੀ ਨਿਕਲਣਾ ਠੀਕ ਨਹੀਂ ਸਮਝਿਆ, ਸੋ ਉਹਨਾਂ ਨੇ ਪ੍ਰੋਟੋਕੋਲ ਦਾ ਪਾਲਣ ਵੀ ਕੀਤਾ। ਪਰ ਆਹ ਜਿਹੜਾ ਡਰਾਮਾ ਸੀ ਉਹ ਕਿਤੇ ਨਾ ਕਿਤੇ ਸੰਕੇਤ ਕਰਦਾ ਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਉਹਨਾਂ ਦਾ ਇਹ ਦੌਰਾ ਦੱਸੇਗਾ ਕਿ ਪੰਜਾਬ ਨੂੰ ਕਿਵੇਂ ਲੈਣਗੇ। ਸੋ ਪੰਜਾਬ ਨੂੰ ਉਸੇ ਤਰੀਕੇ ਨਾਲ ਲਿਆ। ਜੇਕਰ ਪ੍ਰਧਾਨ ਮੰਤਰੀ ਦੇ ਨਾਤੇ ਆਏ ਹੁੰਦੇ ਤਾਂ ਆਪਣਾ ਕਾਰਜ ਖਤਮ ਕਰਕੇ ਉਹ ਵਾਪਸ ਜਾਂਦੇ, ਪਰ 40 ਮਿੰਟ ਕੁੰਡੀ ਲਾ ਕੇ ਆਪਣੇ ਪਾਰਟੀ ਦੇ ਲੀਡਰਾਂ ਨਾਲ ਕੱਲਿਆਂ ਗੱਲ ਕਰਨਾ, ਮੀਟਿੰਗ ਕਰਨਾ, ਔਰ ਉਹਦੇ ਅੰਦਰੋਂ ਇਹ ਗੱਲ ਨਿਕਲਣਾ ਕਿ ਤਿਆਰੀ 24 ਲਈ ਕਹਿ ਦਿੱਤਾ ਗਿਆ, ਔਰ 3 ਲੀਡਰਾਂ ਨੂੰ ਸਿੱਧਾ ਇਸ਼ਾਰਾ ਵੀ ਕਰ ਜੀ ਜੀ ਸ਼ਰਮਾ ਜੀ ਦਾ ਸ਼ਾਇਦ ਸਾਡੇ ਨਾਲ ਜਿਹੜਾ ਸੰਪਰਕ ਹੈ ਉਹ ਟੁੱਟ ਗਿਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੀਪਕ ਸ਼ਰਮਾ ਜੀ ਨਾਲ ਇੱਕ ਵਾਰ ਫਿਰ ਤੋਂ ਜਿਹੜਾ ਰਾਬਤਾ ਹੈ ਉਹ ਕਾਇਮ ਕੀਤਾ ਜਾ ਸਕੇ। ਸ਼ਰਮਾ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ ਜੀ? ਆ ਰਹੀ ਹੈ, ਲਾਈਟ ਗਈ ਹੈ ਜੀ। ਜੀ ਜੀ ਜੀ, ਹਾਂਜੀ, ਤੁਸੀਂ ਕੰਟੀਨਿਊ ਕਰ ਸਕਦੇ ਹੋ ਜੀ ਆਪਣੀ ਗੱਲ। ਹਾਂ ਬਿਲਕੁਲ। ਸੋ ਇਸ ਲਈ ਇਸ ਨੂੰ ਤੁਸੀਂ ਇਸ ਰਾਜਨੀਤਿਕ ਪਹਿਲੂ ਤੋਂ ਇਹ ਦੌਰੇ ਨੂੰ ਸਮਝ ਸਕਦੇ ਹੋ ਕਿ BJP ਦਾ ਪੰਜਾਬ ਨੂੰ ਲੈ ਕੇ ਕਿਹੇ ਜਾਏ, ਤੇ ਇਸੇ ਲਈ ਉਹਦੇ ਵਿੱਚੋਂ ਆਹ ਚਰਚਾ ਵੀ ਨਿਕਲ ਰਹੀ ਹੈ ਕਿ ਉਹਨਾਂ ਦੀ ਨਜ਼ਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ MLA ਤੇ ਵੀ ਹੈਗੀ ਹੈ। ਇਹਦਾ ਮਤਲਬ ਜੀ ਜੀ। ਅਗਲੀ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ। ਸੁਖਬੀਰ ਸਿੰਘ ਬਾਦਲ ਦੀ ਤਲਬੀ ਤੇ ਕਹਿੰਦੇ ਕੁੰਵਰ ਨੇ ਕੋਈ ਤੰਜ਼ ਮਾਰਿਆ, ਕੁੰਵਰ ਵਿਜੇ ਪ੍ਰਤਾਪ ਨੇ। ਹਾਂ ਬਿਲਕੁਲ। ਦੇਖੋ, ਸੁਖਬੀਰ ਬਾਦਲ ਹੋਰਾਂ ਨੂੰ ਤਲਬ ਕੀਤਾ ਗਿਆ, ਔਰ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਰਿਪੋਰਟ, ਅੰਕੜੇ ਪਹਿਲਾਂ ਹੀ ਇਹੋ ਜਿਹੀਆਂ ਗੱਲਾਂ ਬੋਲਦੇ ਸੀਗੇ ਕਿ ਭਾਈ ਉੱਥੋਂ ਸ਼ੁਰੂ ਕਰ ਲਓ ਜੀ। ਸੋ ਬੇਸ਼ੱਕ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਹਵਾਲੇ ਨਾਲ ਉਸ ਰਿਪੋਰਟ ਨੂੰ ਹਲੇ ਲਾਂਭੇ ਰੱਖ ਦਿੱਤਾ ਗਿਆ ਸੀ। ਉਸ ਤੋਂ ਬਾਅਦ ਨਵੀਂ ਸਿੱਟ ਹੁਣ ਪੜਚੋਲ ਕਰ ਰਹੀ ਹੈ, ਪੜਤਾਲ ਕਰ ਰਹੀ ਹੈ, ਤੇ ਉਸ ਦੇ ਹਵਾਲੇ ਨਾਲ ਹੁਣ ਕਿਹਾ ਜਾ ਰਿਹਾ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਗਿਆ। ਉਹਨਾਂ ਨੂੰ ਕਹਿ ਦਿੱਤਾ ਗਿਆ ਕਿ 10:30 ਵਜੇ ਭਾਈ ਪਹੁੰਚ ਜਾਓ ਤੁਸੀਂ, ਮਤਲਬ ਕਿ ਸਾਡੇ ਕੋਲ। ਸੋ ਪਰ ਇਸ ਮਸਲੇ ਦੇ ਉੱਤੇ ਸੁਮੇਧ ਸੈਣੀ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ। ਇਸ ਮਸਲੇ ਤੇ ਸੁਖਬੀਰ ਨੂੰ ਪਹਿਲਾਂ ਵੀ ਪੁੱਛਿਆ ਜਾ ਚੁੱਕਿਆ, ਪਰ ਹੁਣ ਉਹ ਸੁਖਬੀਰ ਬਾਦਲ ਕਹਿੰਦੇ ਮੇਰੇ ਕੋਲ ਹਜੇ ਸੰਮਣ ਨਹੀਂ ਪਹੁੰਚੇ, ਮੇਰੇ ਕੋਲ ਹਜੇ ਤਲਬ ਦੀ ਚਿੱਠੀ ਨਹੀਂ ਆਈ, ਸੋ ਜਦੋਂ ਆਊਗੀ ਤਾਂ ਅਸੀਂ ਜਾਵਾਂਗੇ, ਵੀ ਅਸੀਂ ਤਿਆਰ ਆ ਉਹਦੇ ਲਈ। ਪਰ ਸਵਾਲ ਇਹ ਹੈ ਕਿ ਇੰਨਾ ਲੰਮਾ ਵਕਫਾ ਬੀਤਣ ਤੋਂ ਬਾਵਜੂਦ ਵੀ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਗੋਲੀਆਂ ਕਿਹਦੇ ਕਹੇ ਤੇ ਚੱਲੀਆਂ, ਕਿਉਂ ਚਲਾਈਆਂ, ਕਿਹਨੇ ਹੁਕਮ ਦਿੱਤੇ। ਸਵਾਲ ਇਹ ਹੈ, ਮਤਲਬ ਸਰਕਾਰ ਦੇ ਵਿੱਚ ਸਿੱਧਾ ਇੱਕ ਮੁੱਖ ਮੰਤਰੀ, ਗ੍ਰਹਿ ਮੰਤਰੀ ਜਾਂ ਉਸ ਤੋਂ ਬਾਅਦ DGP ਤੋਂ ਬਾਅਦ SSP ਤੇ ਇਹ ਨਾ ਹੋਵੇ ਕਿ ਬਾਅਦ ਚੋਂ ਮਤਲਬ ਕਿ ਇਹ ਕਹਿ ਦਿੱਤਾ ਜਾਵੇ ਕਿ ਜਿਹੜੇ ਪੁਲਿਸ ਵਾਲਿਆਂ ਨੇ ਚਲਾਈਆਂ ਜੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਚਲਾਤੀਆਂ। ਸੋ ਇਸ ਲਈ ਕਿਤੇ ਉਹ ਵਿਚਾਰੇ ਤਾਂ ਮਤਲਬ ਕਿ ਮੂੰਹ ਨਹੀਂ ਉੱਧਰ ਨੂੰ ਕਿਸੇ ਦੂਏ ਪਾਸੇ ਨੂੰ ਕਰਦੇ, ਬਿਨਾਂ ਹੁਕਮਾਂ ਤੋਂ। ਜਿੱਧਰ ਨੂੰ ਕਹਿੰਦੇ ਆ ਦਾਏਂ ਘੁੰਮੋ ਬਾਏਂ ਘੁੰਮੋ, ਤਾਂ ਉਵੇਂ ਘੁੰਮਦੇ ਆ। ਸੋ ਇਸ ਲਈ ਕਿਤੇ ਨਾ ਕਿਤੇ ਇਸ ਮਸਲੇ, ਉਸ ਸਮੇਂ DGP ਸੀ ਸੁਮੇਧ ਸੈਣੀ, ਉਸ ਸਮੇਂ ਗ੍ਰਹਿ ਮੰਤਰੀ ਸੀ ਪੰਜਾਬ ਦੇ ਸੁਖਬੀਰ ਬਾਦਲ, ਉਪ ਮੁੱਖ ਮੰਤਰੀ ਸੀਗੇ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ। ਇਸ ਲਈ ਭੱਜ ਨਹੀਂ ਸਕਦੇ। ਉੱਥੇ ਅਜੇ ਲਗਾਤਾਰ ਮੰਗ ਚੱਲ ਰਹੀ ਆ, ਉਹ ਚਾਹੇ ਮਤਲਬ ਬੇਅਦਬੀ ਨੂੰ ਲੈ ਕੇ, ਚਾਹੇ ਉਹ 2 ਨੌਜਵਾਨਾਂ ਦੀ ਮੌਤ ਨੂੰ ਲੈ ਕੇ, ਉਹਨਾਂ ਨੂੰ ਕਿ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਕੀਤਾ ਗਿਆ। ਸੋ ਉਹ ਸਾਰੇ ਮਾਮਲਿਆਂ 'ਚ, ਤੇ ਇਸ ਮਸਲੇ ਤੇ ਹੁਣ ਸੁਖਬੀਰ ਬਾਦਲ ਨੂੰ ਤਲਬ ਕਰਨਾ ਕਿਤੇ ਨਾ ਕਿਤੇ ਇੱਕ ਤਾਂ ਲੋਕਾਂ ਨੂੰ ਰਾਹਤ ਮਿਲਣ ਦੀ ਆਸ ਜਾਗਦੀ ਹੈ, ਦੂਜਾ ਇਸ ਗੱਲ ਨੇ ਇਹ ਵੀ ਸੰਕੇਤ ਦੇ ਦਿੱਤਾ ਕਿ ਭਾਈ ਹੁਣ ਅਕਾਲੀਓ ਤੁਸੀਂ ਵੀ ਤਿਆਰ ਹੋ ਜਾਓ। ਸੋ ਕਾਂਗਰਸ ਤੋਂ ਬਾਅਦ ਅਕਾਲੀਆਂ ਦੀ ਵਾਰੀ, ਇਹ ਵੀ ਹੁਣ ਪੂਰੀ ਤਿਆਰੀ। ਸੋ ਇਸ ਲਈ ਇਹ ਆਮ ਆਦਮੀ ਪਾਰਟੀ ਨੇ ਹੁਣ ਵਿਜੀਲੈਂਸ ਨੂੰ ਕਹਿ ਦਿੱਤਾ ਕਿ ਭਾਈ ਦੂਆ ਟਰੰਕ ਵੀ ਖੋਲ ਲਓ, ਜਿਸ 'ਚ ਅਕਾਲੀਆਂ ਵਾਲੀਆਂ ਫਾਈਲਾਂ ਫੂਲਾਂ ਪਈਆਂ। ਸੋ ਉਹ ਤੋਂ ਵੀ ਮੈਨੂੰ ਲੱਗਦਾ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ। ਔਰ ਇਹ ਮਾਮਲਾ ਸਿੱਧਾ ਪੰਜਾਬ ਦੇ ਅਕੀਦੇ ਨਾਲ, ਪੰਜਾਬੀਆਂ ਦੇ ਅਕੀਦੇ ਨਾਲ, ਸਾਡੀ ਧਾਰਮਿਕ ਰਵਾਇਤ ਨਾਲ, ਸਾਡੀ ਧਾਰਮਿਕ ਮਤਲਬ ਉਸ ਸਮਰੱਥਾ ਨਾਲ ਜੁੜਿਆ ਹੋਇਆ ਮਾਮਲਾ। ਉਸ ਮਸਲੇ ਦੇ ਉੱਤੇ ਲੰਮਾ ਸਮਾਂ 3 ਮੁੱਖ ਮੰਤਰੀ ਪੰਜਾਬ 'ਚ ਬਦਲ ਗਏ, 4ਥਾ ਮੁੱਖ ਮੰਤਰੀ ਆ ਗਿਆ, 3 ਸਰਕਾਰਾਂ ਬਦਲ ਗਈਆਂ, ਉਸ ਦੇ ਬਾਵਜੂਦ ਲੋਕਾਂ ਨੂੰ ਬੇਅਦਬੀ ਮਾਮਲੇ 'ਚ ਇਨਸਾਫ ਨਹੀਂ ਮਿਲਿਆ। ਤੇ ਹੁਣ ਆ ਨਵੀਂ ਆਸ ਦੀ ਕਿਰਨ ਜਾਗੀ ਆ, ਤੇ ਹੁਣ ਤੋਂ ਦੇਖਦੇ ਆ ਕੀ ਨਿਕਲਦਾ। ਉਮੀਦ ਕਰਾਂਗੇ ਕਿ ਜਿਹੜਾ ਤੰਜ ਕੱਸਿਆ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ, ਉਹ ਤੰਜ ਕੱਲਾ ਸੁਖਬੀਰ ਬਾਦਲ ਲਈ ਨਹੀਂ ਹੈ, ਉਹ ਆਪਣੀ ਸਰਕਾਰ ਲਈ ਵੀ ਹੈ। ਉਹ ਇਹਨਾਂ ਦੀ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਤੁਹਾਡੇ ਤੇ ਵੀ ਆ ਸਵਾਲੀਆ ਨਿਸ਼ਾਨ ਕਿ ਭਾਈ ਕਿ ਤੁਸੀਂ ਉਹ ਇਨਸਾਫ ਦੇ ਪਾਓਗੇ ਜਾਂ ਨਹੀਂ। ਸੋ ਇਸ ਲਈ ਅਜੇ ਵੀ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਬੇਅਦਬੀ ਵਾਲੇ ਮਾਮਲਿਆਂ 'ਚ ਸਰਕਾਰ ਵੱਲੋਂ ਨਹੀਂ ਲਈਆਂ ਜਾ ਰਹੀਆਂ। ਸੋ ਇਸ ਤੋਂ ਇਹਦਾ ਮਤਲਬ ਕੀ, ਉਹ ਸਿਰਫ ਰਾਜਨੀਤਿਕ ਕਾਰਵਾਈ ਦਾ ਹਿੱਸਾ ਲੱਗ ਰਹੀ ਹੈ,
ਜਾਂ ਸੱਚਮੁੱਚ ਉਸ ਇਨਸਾਫ ਦਿਵਾਉਣ ਦੀ ਕਵਾਇਦ ਆ, ਇਹ ਵੀ ਸਵਾਲਾਂ ਦੇ ਘੇਰੇ 'ਚ ਹੈਗਾ। ਜੀ, ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਤੁਸੀਂ ਵਿਜੀਲੈਂਸ ਦੀਆਂ ਫਾਈਲਾਂ ਤੋਂ ਮਿੱਟੀ ਝਾੜਨ ਦੀ ਗੱਲ ਕੀਤੀ ਹੈ। ਦੱਸਦੇ ਇੱਕ ਹੋਰ ਮੰਤਰੀ, ਸਾਬਕਾ ਕਾਂਗਰਸੀ ਮੰਤਰੀ ਦੀਆਂ ਫਾਈਲਾਂ ਤੋਂ ਵਿਜੀਲੈਂਸ ਨੇ ਮਿੱਟੀ ਝਾੜ ਦਿੱਤੀ ਹੈ। ਉਹ ਗੱਲ ਵੱਖਰੀ ਹੈ ਵੀ ਗੁੰਡਾ ਟੈਕਸ ਦੀ ਉੱਡਦੀ ਮਿੱਟੀ ਤੇ ਬਠਿੰਡਾ ਥਰਮਲ ਦੀ ਮਾਈਨਿੰਗ ਦੀ ਉੱਡਦੀ ਮਿੱਟੀ ਇਸ ਮੰਤਰੀ ਦੇ ਉੱਤੇ ਪੈਂਦੀ ਰਹੀ ਹੈ। ਜੀ, ਦੇਖੋ, ਮਨਪ੍ਰੀਤ ਸਿੰਘ ਬਾਦਲ ਜੀ, ਬੜੇ ਸਧਾਰਨ, ਬੜੇ ਸਾਊ, ਬੜੇ ਠੰਡੇ ਜਿਹੇ ਹੋ ਕੇ ਵਿਚਰਨ ਵਾਲੇ ਲੀਡਰ ਵਜੋਂ ਆਪਣੀ ਪਹਿਚਾਣ ਬਣਾਉਂਦੇ ਨੇ ਕਿ ਲੈ ਬਾਈ ਟੋਲ ਤੇ ਖੜ ਕੇ ਵੀ ਪਰਚੀ ਕਟਾ ਲਈ, ਜੀ। ਸਮਾਗਮ 'ਚ ਵੀ ਆਪੇ ਗੱਡੀ ਚਲਾ ਕੇ ਚਲੇ ਗਏ। ਪਰ ਰਾਜਨੀਤਿਕ ਮਾਹਰ ਲੋਕ ਕਹਿੰਦੇ ਕਿ ਇਹ ਤੋਂ ਮਿਸਣਾ ਲੀਡਰ ਕੋਈ ਨਹੀਂਗਾ। ਰਾਜਨੀਤਿਕ ਲੀਡਰ ਕਹਿੰਦੇ ਕਿ ਇਹ ਤੋਂ ਚਤਰ ਲੀਡਰ ਕੋਈ ਨਹੀਂਗਾ। ਕੈਪਟਨ ਦੀ ਸਰਕਾਰ, ਮਨਪ੍ਰੀਤ ਬਾਦਲ ਵਿੱਤ ਮੰਤਰੀ ਚੁੱਪ ਕਰਕੇ ਕੰਮ ਕਰਦੇ ਰਹੇ, ਕਿਸੇ ਵਿਵਾਦ 'ਚ ਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਦਿਖਾਵੇ 'ਚ ਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਮੀਡੀਆ 'ਚ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਾਈ ਕਿਸੇ ਨੂੰ ਯਾਦ ਹੀ ਨਾ ਆਵੇ ਮੇਰੇ ਬਾਰੇ। ਤਾਂ ਫਿਰ ਸਰਕਾਰ ਬਣ ਗਈ ਚਰਨਜੀਤ ਚੰਨੀ ਦੀ। ਚਰਨਜੀਤ ਚੰਨੀ ਜੀ ਵੰਡ ਤੋਂ ਪਹਿਲਾਂ ਵੀ ਤੇ ਵੰਡ ਤੋਂ ਬਾਅਦ ਵੀ ਪਹਿਲੇ ਗੁਲਦਸਤੇ ਲੈ ਕੇ ਮਨਪ੍ਰੀਤ ਬਾਦਲ ਦੇ ਕੋਲੇ ਜਾਂਦੇ ਨੇ। ਸੋ ਕਿਹਾ ਜਾਂਦਾ ਕਿ ਚਰਨਜੀਤ ਚੰਨੀ ਨੂੰ ਬਣਾਉਣ ਪਿੱਛੇ ਮਨਪ੍ਰੀਤ ਬਾਦਲ ਸੀ ਔਰ ਉਹਨਾਂ ਦੀ ਮਨਸ਼ਾ ਸੀ ਕਿ 3 ਮਹੀਨੇ ਲਈ ਇਹਨੂੰ ਬਣਾ ਲਵਾਂ ਤੇ ਅਗਲੀ ਵਾਰ ਜੇਕਰ ਮੁੱਖ ਮੰਤਰੀ ਦੀ ਵਾਰੀ ਆ ਗਈ ਗਲਤੀ ਨਾਲ ਕਾਂਗਰਸ ਦੀ ਤਾਂ ਫਿਰ ਮੈਂ ਹੀ ਬਣਨਾ। ਕਹਿੰਦੇ ਰਾਹੁਲ ਗਾਂਧੀ ਦੇ ਬਹੁਤ ਨੇੜੇ ਸੀ, ਪ੍ਰਧਾਨ ਬਣਦੇ ਬਣਦੇ ਰਹਿ ਗਏ ਪਹਿਲਾਂ। ਸੋ ਪਰ ਹੁਣ ਕਹਿੰਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਪਾਲ ਲਿਆ ਸੀ, ਪਰ ਪਰਦੇ ਦੇ ਪਿੱਛੇ ਰਹਿ ਕੇ ਖੇਡ ਖੇਡੀ ਤਾਂ ਵੀ ਸਾਹਮਣੇ ਆਉਣ ਦੀ ਕੋਸ਼ਿਸ਼ ਕੀਤੀ। ਉਸੇ ਤਰ੍ਹਾਂ ਜਿਹੜੇ ਹੁਣ ਮਾਮਲੇ, ਚਾਹੇ ਉਹ ਰੇਤ ਵਾਲੇ ਨੇ, ਚਾਹੇ ਉਹ ਮਿੱਟੀ ਵਾਲੇ ਨੇ, ਚਾਹੇ ਉਹ ਸਵਾਹ ਵਾਲੇ ਨੇ, ਤੇ ਚਾਹੇ ਉਹ ਅਨਾਜ ਵਾਲੇ ਟਰੱਕਾਂ ਵਾਲੇ ਨੇ, ਠੀਕ ਹੈ, ਉਹ ਮਾਮਲੇ ਵੀ ਗੁਪਤ ਤਰੀਕੇ ਨਾਲ ਚੱਲਦੇ ਰਹੇ। ਪ੍ਰਵੀਨ ਜੀ, ਜਿਹੜਾ ਢੋਆ ਢਵਾਈ ਦਾ ਮਾਮਲਾ ਭਾਰਤ ਭੂਸ਼ਣ ਆਸ਼ੂ ਨਾਲ ਜੁੜਿਆ, ਅਨਾਜ ਢੋ ਢਵਾਈ ਵਾਲਾ, ਉਹ ਟੈਂਡਰ ਪਾਸ ਕਿਹਨੇ ਕਰਨੇ ਹੁੰਦੇ ਨੇ? ਉਹ ਪੈਸੇ ਕਿੱਥੋਂ ਜਾਰੀ ਹੋਣੇ ਹੁੰਦੇ ਨੇ? ਉਹ ਖਜ਼ਾਨੇ ਚੋਂ ਹੀ ਜਾਰੀ ਹੁੰਦੇ ਨੇ। ਪੈਸੇ ਦਾ ਲੈਣ ਦੇਣ ਖਜ਼ਾਨੇ ਚੋਂ ਹੀ ਹੁੰਦਾ। ਤੇ ਕਹਿੰਦੇ ਕਿ ਇੱਥੇ ਤਾਂ ਟਿੱਪਰਾਂ ਦੇ, ਟਰੱਕਾਂ ਦੇ, ਜਿਹੜੇ ਸਕੂਟਰਾਂ ਦੇ ਨੰਬਰ ਦਿੱਤੇ ਗਏ, ਕਾਰਾਂ ਦੇ ਨੰਬਰ ਦਿੱਤੇ ਗਏ, ਉਹ ਕਹਿੰਦੇ ਜੀ ਆਪਣੇ ਹੀ ਡਰਾਈਵਰ ਸੀ, ਆਪਣੇ ਹੀ ਨੌਕਰ ਚਾਕਰ ਸੀ, ਆਪਣੇ ਹੀ ਰਿਸ਼ਤੇਦਾਰ ਸੀ, ਆਪਣੇ ਹੀ ਨੇੜਲੇ ਸੀ। ਉਹ 'ਚ ਮਨਪ੍ਰੀਤ ਬਾਦਲ ਦਾ ਨਾਂ ਹੁਣ ਇਸ ਮਾਮਲੇ ਚਰਚਾ 'ਚ। ਇਹ ਵਿਜੀਲੈਂਸ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਨੇ ਕਿ ਉਸ ਮਾਮਲੇ 'ਚ ਅਜਿਹਾ ਖੇਡ ਵੀ ਰਚਿਆ ਗਿਆ। ਸੋ ਇਸ ਲਈ ਹੁਣ ਵਿਜੀਲੈਂਸ ਨੇ ਪੂਰੀ ਤਿਆਰੀ ਕਰ ਲਈ ਹੈ ਔਰ ਮਨਪ੍ਰੀਤ ਬਾਦਲ ਦੀਆਂ ਫਾਈਲਾਂ ਖੋਲ੍ਹ ਲਈਆਂ ਨੇ, ਫਰੋਲ ਲਈਆਂ ਨੇ। ਉਹਨਾਂ ਨੂੰ ਵੱਖ-ਵੱਖ ਟੈਂਡਰਾਂ ਨਾਲ, ਚਾਹੇ ਉਹ ਥਰਮਲ ਪਲਾਂਟ ਵਾਲੇ ਮਾਮਲੇ ਹੋਣ, ਚਾਹੇ ਉਹ ਮਾਈਨਿੰਗ ਵਾਲੇ ਮਾਮਲੇ ਹੋਣ, ਤੇ ਚਾਹੇ ਖਾਸ ਕਰਕੇ ਆਹ ਢੋਆ ਢਵਾਈ ਵਾਲੇ ਮਾਮਲੇ, ਭਾਰਤ ਭੂਸ਼ਣ ਆਸ਼ੂ ਵਾਲੇ ਮਾਮਲਿਆਂ ਨਾਲ ਜੋੜ ਕੇ ਮਾਮਲਾ ਦੇਖਣਾ ਹੋਵੇ। ਸੋ ਇਸ ਮਾਮਲਿਆਂ ਦੇ ਵਿੱਚ ਕਿਤੇ ਨਾ ਕਿਤੇ ਹੁਣ ਮਨਪ੍ਰੀਤ ਬਾਦਲ ਸਿੱਧੇ ਨਿਸ਼ਾਨੇ ਤੇ ਨੇ ਔਰ ਇਸ ਦੇ ਉੱਤੇ ਵੱਡੀ ਕਾਰਵਾਈ ਵੀ ਹੋ ਸਕਦੀ ਆ। ਸੋ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਕਾਂਗਰਸ 'ਚ ਅਗਲਾ ਨਿਸ਼ਾਨਾ ਕਿਹਦਾ, ਅਗਲੀ ਬਾਰੀ ਕਿਹਦੀ। ਸੋ ਉਹ ਅਗਲੀ ਬਾਰੀ ਦੇ ਵਿੱਚ ਹੁਣ ਉਹ ਅਚਾਨਕ ਕਈ ਵਾਰ ਮਤਲਬ ਓਪਨਰ ਬੱਲੇਬਾਜ਼ ਨਹੀਂ ਚੱਲਦਾ ਤੇ 6ਵੇਂ 7ਵੇਂ ਨੰਬਰ ਵਾਲਾ ਜਿਹਦੇ ਉਮੀਦ ਵੀ ਨਹੀਂ ਹੁੰਦੀ ਉਹ ਚੱਲ ਜਾਂਦਾ। ਹੁਣ ਮੈਨੂੰ ਲੱਗਦਾ ਇਹਦੀ ਚੱਲਣ ਦੀ ਵਾਰੀ ਤੇ ਪਹਿਲਾਂ ਨਾ ਜਾਵੇ ਕਿਤੇ, ਇਹਨੂੰ ਉੱਪਰ ਭੇਜ ਕੇ ਮਤਲਬ ਕਿ ਵਿਜੀਲੈਂਸ ਕਹੇ ਕਿ ਨਹੀਂ ਪਹਿਲਾਂ ਇਹਨੂੰ ਲਿਆਓ, ਬਲਵੀਰ ਸਿੱਧੂ ਨੂੰ ਫੇਰ ਦੇਖਦੇ ਹਾਂ, ਰਾਜਕੁਮਾਰ ਵੇਰਕਾ ਨੂੰ ਫੇਰ ਦੇਖਦੇ ਹਾਂ, ਓਪੀ ਸੋਨੀ ਨੂੰ ਫੇਰ ਦੇਖਦੇ ਹਾਂ, ਪਹਿਲਾਂ ਇੱਧਰ ਆਹ ਫਾਈਲ ਖੋਲ ਲਓ। ਕਿਉਂਕਿ ਬੜਾ ਚਿਹਰਾ, ਬੜਾ ਨਾਮ, ਤੇ ਇੱਕ ਥੋੜਾ ਜਿਹਾ ਉੱਧਰ ਬਠਿੰਡੇ ਕੰਨੀ ਨੂੰ ਵੀ ਜਾਂਦਾ। ਸੋ ਇਹ ਮਨਪ੍ਰੀਤ ਬਾਦਲ ਦੇ ਨਾਲ ਬਾਦਲ ਨਾਂ ਵੀ ਜੁੜਿਆ। ਸੋ ਉਹ ਵੀ ਇਹ ਮਤਲਬ ਵੱਡੇ ਭਾਵ ਅਰਥ ਪੈਦਾ ਕਰਦਾ। ਸੋ ਹੁਣ ਇਹ ਕਿੰਨਾ ਕੁ ਡਰਾਵੇ ਵਾਲੀ ਕਾਰਵਾਈ ਆ, ਕਿੰਨੀ ਕੁ ਹਕੀਕੀ ਕਾਰਵਾਈ ਆ, ਕਿੰਨੀ ਕੁ ਇਹਦੀਆਂ ਪਰਤਾਂ ਫੁੱਲਣ ਦੀ ਕਾਰਵਾਈ ਆ, ਕਿੰਨੀ ਕੁ ਸਿਰਫ ਦਿਖਾਵੇ ਦੀ ਕਾਰਵਾਈ ਆ, ਆਉਂਦੇ 2-4 ਦਿਨਾਂ 'ਚ ਤਸਵੀਰ ਸਾਫ਼ ਹੋ ਜਾਏਗੀ। ਜੀ 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 ਜੀ। ਜਾਂਦੇ ਜਾਂਦੇ ਗੱਲ ਕਰ ਲਈਏ ਮੋਦੀ ਸਾਹਿਬ ਦੀ ਸੁਰੱਖਿਆ ਦੀ। ਕਹਿੰਦੇ ਸੁਰੱਖਿਆ ਦੇ ਵਿੱਚ ਜਿਹੜੀ ਕੁਤਾਹੀ ਹੋਈ ਆ ਉਹਦੇ ਲਈ ਪੰਜਾਬ ਪੁਲਿਸ ਜ਼ਿੰਮੇਵਾਰ ਹੈ। ਜੀ, ਸ਼ਰਮਾ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਜੇ ਪਹੁੰਚ ਰਹੀ ਹੈ ਤਾਂ ਤੁਸੀਂ ਪਲੀਜ਼ ਮੈਨੂੰ ਜ਼ਰੂਰ ਦੱਸ ਦਿਓ। ਆਪਾਂ ਗੱਲਬਾਤ ਕਰ ਰਹੇ ਹਾਂ ਮਿਸ਼ਨ ਲੋਟਸ ਨੂੰ ਲੈ ਕੇ। ਆਪਾਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਗੱਲਬਾਤ ਕੀਤੀ ਹੈ। ਉਸ ਤੋਂ ਬਾਅਦ ਪੰਜਾਬ ਨੂੰ ਜਿਹੜਾ ਖਾਲੀ ਠੂਠਾ ਦਿਖਾਇਆ ਹੈ ਪਰ ਭਾਜਪਾਈਆਂ ਨੂੰ ਥਾਪੜਾ ਦਿੱਤਾ ਹੈ ਨਰਿੰਦਰ ਮੋਦੀ ਨੇ, ਉਹਦੇ ਤੇ ਚਰਚਾ ਕੀਤੀ। ਉਸ ਤੋਂ ਬਾਅਦ ਸੁਖਬੀਰ ਦੀ ਤਲਬੀ ਤੇ ਜਿਹੜਾ ਕੁੰਵਰ ਦਾ ਤੰਜ਼ ਆ ਉਹਦੇ ਤੇ ਚਰਚਾ ਕਰਕੇ ਹਟੇ ਹਾਂ। ਮਨਪ੍ਰੀਤ ਬਾਦਲ ਦੀਆਂ ਫਾਈਲਾਂ ਵਿਜੀਲੈਂਸ ਕੋਲੇ ਪੁੱਜ ਗਈਆਂ ਤੇ ਚਰਚਾ ਕਰਕੇ ਹਟਿਆ। ਦੀਪਕ ਸ਼ਰਮਾ ਚਨਾਰਥਲ ਜੀ ਆਪਣੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਇੱਕ ਵਾਰ ਮੁੜ ਤੋਂ ਚਰਚਾ ਕਰਦੇ ਹਾਂ। ਮੋਦੀ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਲਈ ਪੰਜਾਬ ਪੁਲਿਸ ਜ਼ਿੰਮੇਵਾਰ ਕਹੀ ਜਾ ਰਹੀ ਹੈ ਸ਼ਰਮਾ ਜੀ। ਦੇਖੋ, ਹੁਣ ਤੌੜਾ ਕਿਸੇ ਦਾ ਝਾੜਨਾ ਹੁੰਦਾ ਜੀ, ਕਿਸੇ ਦਾ ਤਾਂ ਮਤਲਬ ਲੈਣਾ ਹੀ ਹੁੰਦਾ। ਬੇਸ਼ੱਕ ਇਹ ਮਤਲਬ ਕਿ ਜੱਜਾਂ ਦੀ ਇੱਕ ਕਮੇਟੀ ਸੀ, ਉਹਨਾਂ ਵੱਲੋਂ ਜਾਂਚ ਕੀਤੀ ਗਈ, ਪੜਚੋਲ ਕੀਤੀ ਔਰ ਉਹਦੇ ਵਿੱਚ ਜਿਹੜੀ ਮੁੱਢਲੀ ਜਾਣਕਾਰੀ ਨਿਕਲ ਕੇ ਆਈ ਕਿ ਜੀ ਉਸ ਮੌਕੇ ਦੇ SSP ਨੇ ਗੰਭੀਰਤਾ ਨਹੀਂ ਦਿਖਾਈ।
ਕਹਿੰਦੇ ਕਿ ਜਦੋਂ ਮੌਸਮ ਖਰਾਬ ਸੀ, ਕਲੀਅਰ ਹੋ ਗਿਆ ਕਿ ਹੈਲੀਕਾਪਟਰ ਰਾਹੀਂ ਨਹੀਂ ਜਾਇਆ ਜਾ ਸਕਦਾ, ਤਦ ਜਦੋਂ ਵੀ ਪ੍ਰਧਾਨ ਮੰਤਰੀ ਨੇ ਕਿਤੇ ਆਉਣਾ ਹੋਵੇ ਉਹਨਾਂ ਦੀ 2 ਰੂਟ ਰੋਡ ਵਾਲੇ ਬਦਲਵੇਂ ਰੱਖੇ ਜਾਂਦੇ ਨੇ, ਔਰ ਇੱਕ ਨਹੀਂ 2 ਰੱਖੇ ਜਾਂਦੇ ਨੇ, ਔਰ ਉਹ ਦੋਏ ਉਹ ਕਲੀਅਰ ਕਰਕੇ ਰੱਖੇ ਜਾਂਦੇ ਨੇ। ਇੱਕ ਦਿਨ ਪਹਿਲਾਂ ਉਹਨਾਂ ਤੇ ਰਿਹਰਸਲ ਬਕਾਇਦਾ ਹੁੰਦੀ ਆ। ਸੋ ਕਹਿੰਦੇ ਕਿ ਜਦੋਂ ਕਲੀਅਰ ਹੋ ਗਿਆ ਹੈਲੀਕਾਪਟਰ ਰਾਹੀਂ ਨਹੀਂ ਜਾ ਸਕਦੇ, ਤਦ ਕਹਿੰਦੇ 2 ਘੰਟੇ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਸੀ ਪੰਜਾਬ ਪੁਲਿਸ ਨੂੰ, SSP ਨੂੰ, ਕਿ ਭਾਈ ਅਸੀਂ ਇਸ ਰੂਟ ਤੋਂ ਆਉਣਾ, ਤੁਸੀਂ ਤਿਆਰੀ ਕਰ ਲਓ। ਸੋ ਉਹਦੇ ਬਾਵਜੂਦ ਜੇ ਰੂਟ ਕਲੀਅਰ ਨਹੀਂ ਕਰ ਸਕੇ, ਔਰ ਜੇ ਕਲੀਅਰ ਨਹੀਂ ਕਰ ਸਕੇ ਤਾਂ ਵੀ ਸੂਚਿਤ ਵੀ ਨਹੀਂ ਕਰ ਸਕੇ, ਇਸ ਲਈ ਉਹਨਾਂ ਤੇ ਵੱਡਾ ਸਵਾਲ ਆਇਆ। ਪਰ ਇੱਧਰ ਮਤਲਬ ਕਿ ਬੇਸ਼ੱਕ ਉਸ ਸਮੇਂ ਚਰਨਜੀਤ ਚੰਨੀ ਹੋਰਾਂ ਨੇ ਵੱਡਾ ਸਟੈਂਡ ਵੀ ਲੈ ਲਿਆ ਸੀ, ਜਿਹਦੀ ਤਾਰੀਫ ਵੀ ਹੋਈ ਸੀ, ਤੇ ਇਸ ਲਈ ਇਸ ਪਹਿਲੂ ਤੋਂ ਕਿਤੇ ਨਾ ਕਿਤੇ ਚਰਨਜੀਤ ਚੰਨੀ ਹੋਰੀ ਚਰਚਾ 'ਚ ਵੀ ਆ ਗਏ ਸੀਗੇ ਕਿ ਬਾਈ ਬਾਕੀ ਸਾਰੀਆਂ ਧਿਰਾਂ ਮਾਫੀਆਂ ਮੰਗਣ ਲੱਗੀਆਂ ਨੇ, ਉਹ ਇਹਦੇ ਵਿੱਚ ਵੱਡੀ ਖਾਮੀ ਦੱਸਣ ਲੱਗੀਆਂ ਨੇ, ਪਰ ਉਹਨੇ ਸਟੈਂਡ ਲਿਆ, ਉਹਦੀ ਤਾਰੀਫ ਵੀ ਹੋਈ। ਹਾਂ ਕਿ ਆਪਣੀ ਧਿਰ ਨਾਲ ਖੜਨਾ ਤੇ ਉਹ ਲੋਕਾਂ ਨਾਲ ਖੜਨਾ, ਜਾਂ ਉਸ ਰੋਸ ਮੁਜ਼ਾਹਰੇ ਬਾਰੇ ਜਿਹਦੇ ਬਾਰੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਕਿ ਰੋਸ ਕਾਰਨ ਹੋਇਆ ਜੀ, ਪਰ ਉੱਥੇ ਨੇੜੇ ਤਾਂ BJP ਦੇ ਝੰਡੇ ਲੈ ਕੇ ਫਿਰ ਰਹੇ ਸੀ ਲੋਕ, ਫੋਟੋਆਂ ਖਿਚਾਉਂਦੇ, ਉਹ ਨੇੜੇ ਕਿਵੇਂ ਆ ਗਏ ਫਿਰ? ਸੋ ਇਸ ਲਈ ਹਾਂ, ਉਹ 'ਚ ਕਿਤੇ ਨਾ ਕਿਤੇ ਕੋਤਾਹੀ ਕੇਂਦਰੀ ਏਜੰਸੀਆਂ ਦੀ ਵੀ। ਪ੍ਰਵੀਨ ਜੀ, ਇੱਕ ਸਿੱਧਾ ਫਾਰਮੂਲਾ ਜੀ ਕਿ ਜੇਕਰ ਪ੍ਰਧਾਨ ਮੰਤਰੀ ਜਾਂ ਕੋਈ ਅਜਿਹਾ VVIP ਵਿਅਕਤੀ ਹੋਵੇ ਤੇ ਤੁਹਾਨੂੰ ਸਿਕਿਉਰਿਟੀ 'ਚ ਕੋਈ ਵੀ ਲੱਗੇ ਕਿ ਗੜਬੜ ਹੈ, ਉਸ ਰੋਡ ਤੇ ਕੋਈ ਗੜਬੜ ਹੈ, ਤਾਂ ਤੁਸੀਂ ਤੁਰੰਤ ਵਾਪਸ ਮੁੜਨਾ ਹੁੰਦਾ। ਤੁਸੀਂ ਪੁਲ ਤੇ ਖੜੇ ਹੋ, ਪੁਲ ਦੇ ਉੱਤੇ 2 ਮਿੰਟ ਤੋਂ ਵੱਧ ਖੜਨਾ ਵੀ ਗਲਤ ਹੈ ਸੁਰੱਖਿਆ ਦੇ ਇਹਨਾਂ ਦੇ ਇਸ ਨਿਯਮਾਂ ਅਨੁਸਾਰ, ਤੇ ਤੁਸੀਂ ਪੁਲ ਤੇ 20 ਮਿੰਟ ਖੜਾਈ ਰੱਖਿਆ ਜੀ। ਕੀ ਨਾਲ ਵਾਲੀ ਟੀਮ ਨੂੰ, ਕੇਂਦਰੀ ਏਜੰਸੀਆਂ ਨੂੰ ਜਿਹੜੀ ਸਿਕਿਉਰਿਟੀ ਮਿਲੀ ਹੋਈ ਆ, ਉਹਨੂੰ ਇਹ ਵੀ ਨਹੀਂ ਪਤਾ? ਸਭ ਪਤਾ। ਔਰ ਇੱਕ ਹੋਰ ਤਰੀਕਾ, ਬਾਰ-ਬਾਰ ਉਹ ਫੋਟੋਆਂ ਦੇਖੋ, ਉਹਨਾਂ ਫੋਟੋਆਂ 'ਚ ਸਾਫ਼ ਦਿਖੇਗਾ ਕਿ ਸਿਕਿਉਰਿਟੀ ਗਾਰਡ ਸਾਈਡ ਤੇ ਹੋ ਰਹੇ ਨੇ ਤੇ ਮੋਦੀ ਜੀ ਦੀਆਂ ਫੋਟੋਆਂ ਵਿੱਚੋਂ ਚਿਹਰਾ ਸਾਫ਼ ਉੱਪਰ ਕੇ ਦਿਖ ਰਿਹਾ। ਜਦੋਂ ਅਜਿਹਾ ਥਾਂ ਕਿਤੇ ਖੜੇ ਹੋਣ ਤਾਂ ਇਸ ਐਂਗਲ ਤੋਂ ਖੜਨਾ ਹੁੰਦਾ ਕਿ ਕਿਸੇ ਪਾਸਿਓਂ ਵੀ ਤੁਸੀਂ ਉਸ ਗੱਡੀ 'ਚ ਝਾਤ ਮਾਰੋ, ਤੁਹਾਨੂੰ ਅੰਦਰ ਬੈਠਾ ਵਿਅਕਤੀ ਨਾ ਦਿਖੇ, ਸਿਕਿਉਰਿਟੀ ਵਾਲੇ ਹੀ ਦਿਖਣ। ਉਹ ਇੱਕ ਚੇਨ ਬਣਾਉਣੀ ਹੁੰਦੀ ਹੈ, ਪਰ ਉਹ ਪਰੇ ਕਰਕੇ ਫੋਟੋਆਂ ਖਿਚਵਾਈਆਂ ਕਿਉਂ ਫਿਰ? ਪਰ ਹਾਂ, ਜਿਹੜੇ ਸੂਬੇ 'ਚ ਆਏ ਸੀ, ਉਸ ਸੂਬੇ ਦੀ ਸਰਕਾਰ ਦੀ, ਉਸ ਸੂਬੇ ਦੀ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਸੀ। ਉਸ ਨਾਤੇ ਇਹ ਰਿਪੋਰਟ ਨੇ ਸਿੱਧਾ ਇਸ਼ਾਰਾ SSP ਤੇ ਪੁਲਿਸ ਅਧਿਕਾਰੀਆਂ ਤੇ ਕੀਤਾ, ਔਰ ਬਿਲਕੁਲ ਤੈਅ ਆ ਕਿ ਇਹਨਾਂ ਤੇ ਗਾਜ਼ ਗਿਰੇਗੀ, ਇਹਨਾਂ ਦੀ ਕਾਰਵਾਈ ਖੁੱਲੇਗੀ, ਇਹਨਾਂ ਦੇ ਫਾਈਲ ਤੇ ਲਾਲ ਨਿਸ਼ਾਨ ਲੱਗੇਗਾ, ਜਾਂ ਇਹਨਾਂ ਦੀ ਤਰੱਕੀ ਤੇ ਕੋਈ ਰੋਕ ਲੱਗੇਗੀ, ਜਾਂ ਕੋਈ ਹੋਰ ਕੋਈ ਐਕਸ਼ਨ ਹੋਏਗਾ, ਉਹ ਆਉਂਦੇ ਦਿਨਾਂ ਸਾਫ਼ ਹੋਏ। ਕਿਉਂਕਿ ਗ੍ਰਹਿ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਪੂਰੀ ਇਹ ਰਿਪੋਰਟ। ਖੁੱਲਣ ਤੋਂ ਬਾਅਦ ਚਰਚਾ ਹੋਈ, ਚਰਚਾ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਉਸ ਨੂੰ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਕਿ ਭਾਈ ਤੁਸੀਂ ਇਹਦੇ ਪਰ ਅੱਗੇ ਕੀ ਐਕਸ਼ਨ ਲੈਣਾ ਚਾਹੁੰਦੇ ਹੋ, ਕਿਵੇਂ ਕੀ ਰੂਪ ਰੰਗ ਆਪਣਾ ਅਖਤਿਆਰ ਕਰਨਾ ਚਾਹੁੰਦੇ ਹੋ, ਆਹ। ਸੋ ਹੁਣ ਉਹ ਤੋਂ ਬਾਅਦ ਉਹ ਕਿਵੇਂ ਇਹਨੂੰ ਲੈਂਦੇ ਨੇ, ਕਿੰਨਾ ਕੁ ਇਸ ਨੂੰ ਮਾਮਲੇ ਨੂੰ ਉਭਾਰਨਾ ਚਾਹੁੰਦੇ ਨੇ, ਕਿੰਨਾ ਕੁ ਉਹਨਾਂ ਨੂੰ ਲੱਗਦਾ ਕਿ ਇਸ ਮਾਮਲੇ 'ਚ ਜਾਨ ਹੈ, ਇਹਨੂੰ ਰਿੜਕ ਲਈਏ, ਕੋਈ ਫਾਇਦਾ ਹੁੰਦਾ, ਨੁਕਸਾਨ ਹੁੰਦਾ, ਇਹ ਬਾਅਦ ਤੋਂ ਬਾਅਦ ਹੀ ਹੋਏਗਾ। ਪਰ ਫਿਲਹਾਲ ਪਹਿਲੀ ਨਜ਼ਰ 'ਚ ਇਹੀ ਹੈ ਕਿ ਭਾਈ ਅਧਿਕਾਰੀਆਂ ਦੇ ਉੱਤੇ ਥੋੜਾ ਝਾੜ ਕੇ ਇਹ ਮਾਮਲੇ ਨੂੰ ਬੰਦ ਵੀ ਕੀਤਾ ਜਾ ਸਕਦਾ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਹੀਂ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।